ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 7 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਰ, ਕਲੋਵਿਸ, ਸਤਨਾਮ ਸਿੰਘ, ਸਨੀ ਪੁਰੇਵਾਲ, ਅਮਰਜੀਤ ਸਿੰਘ ਦਸਾਂਝ ਯੂਨੀਵਰਸਿਟੀ, ਗੁਰਮੇਲ ਸਿੰਘ ਬੇਕਰਸਫੀਲਡ, ਸਰਬਜੀਤ ਸਿੰਘ ਟੂਰ ਨਿਊ ਜਰਸੀ, H&M ਆਇਲ ਅੰਟੈਰੀਓ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਜਿਨ੍ਹਾਂ ਦੇ ਕੋਲੋਂ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਰੋਡ ਐਂਡ ਰੋਬ ਈਸ਼ੂ ਟਰੱਕ ਟੇਲਰ ਪਾਰਟਸ ਤੇ ਊੜਾ ਡੈਟ ਰਿਲੀਫ ਵਾਲੇ ਨਿਰਮਲ ਮਾਨ। ਜੇ ਇਸ ਟਾਈਮ ਡੈਟ ਦੀ ਪ੍ਰੋਬਲਮ ਚੱਲ ਰਹੀ ਆ, ਹਾਰਡਸ਼ਿਪ ਚੱਲ ਰਹੀ ਆ ਫਾਈਨੈਂਸ਼ੀਅਲ, ਇਸ ਦੇ ਨਾਲ ਜੇ ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਸੰਪਰਕ ਕਰੋ ਊੜਾ ਡੈਟ ਰਿਲੀਫ ਦੇ ਨਿਰਮਲ ਮਾਨ ਜੀ ਨੂੰ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਅੱਜ FBI ਦਾ ਜੋ ਆਫਿਸ ਹੈਗਾ ਆ ਸੈਕਰਾਮੈਂਟੋ ਦੇ ਵਿੱਚ, ਉਹਨਾਂ ਨੇ ਪਬਲਿਕ ਅਫੇਅਰਸ ਦਾ ਜੋ ਉਹਨਾਂ ਦਾ ਆਫਿਸ ਆ, ਉਹਦੇ ਸੰਬੰਧ ਦੇ ਵਿੱਚ ਪ੍ਰੈਸ ਰਿਲੀਜ਼ ਕੀਤੀ ਹੈਗੀ ਆ। ਉਹ ਆਪਾਂ ਖਬਰ ਸਾਂਝੀ ਕਰਨੀ ਆ ਤੇ ਉਸ ਤੋਂ ਬਾਅਦ ਕੁਝ ਮਿੰਟ ਆਪਾਂ ਖਬਰਾਂ ਸਾਂਝੀਆਂ ਕਰਾਂਗੇ। ਫਿਰ ਜੋ ਕੈਨੇਡਾ ਦੇ ਵਿੱਚ ਜਿਹੜੇ 3 ਕਾਤਲ ਫੜੇ ਗਏ ਆ, ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦੇ ਕਤਲ ਦੇ ਸੰਬੰਧ ਦੇ ਵਿੱਚ, ਉਹਨਾਂ ਦੀ ਕੋਰਟ ਦੇ ਵਿੱਚ ਹੀਅਰਿੰਗ ਆ ਤੇ ਉਹ ਦੇਖਾਂਗੇ ਆਪਾਂ, ਜੇ ਤੁਹਾਨੂੰ ਲਾਈਵ ਦਿਖਾ ਸਕੀਏ। ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖ ਖਾਲਿਸਤਾਨ ਦੇ ਝੰਡੇ ਲੈ ਕੇ ਕੋਰਟ ਦੇ ਬਾਹਰ ਪਹੁੰਚੇ ਹੋਏ ਆ, ਬਹੁਤ ਵੱਡੀ ਗਿਣਤੀ ਦੇ ਵਿੱਚ। ਤੇ ਉੱਥੇ ਉਹਨਾਂ ਨੇ ਮੋਦੀ ਦਾ ਵੀ ਜਿਹੜਾ ਬੈਨਰ ਲਾਇਆ ਤੇ ਜਿਹੜੇ 3 ਕਾਤਲ ਆ ਉਹਨਾਂ ਦਾ ਵੀ ਲਾਇਆ। ਤੇ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਿਹੜੀ FBI ਆ ਸੈਕਰਾਮੈਂਟੋ ਆਫਿਸ ਨੇ ਪ੍ਰੈਸ ਰਿਲੀਜ਼ ਕੀਤੀ ਆ ਵੀ ਭਾਰਤੀ ਮੂਲ ਦੇ ਜਿਹੜੀ ਕਮਿਊਨਿਟੀ ਆ ਉਹਨਾਂ ਦੇ ਲਈ ਵੀ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਐਕਸਟੋਰਸ਼ਨ ਦੀਆਂ ਰਿਪੋਰਟਸ ਉਹਨਾਂ ਨੂੰ ਮਿਲ ਰਹੀਆਂ ਹੈਗੀਆਂ ਆ ਵੀ ਧੱਕਾ ਕਾਲਾਂ ਕਰਕੇ ਧੱਕੇ ਨਾਲ ਪੈਸੇ ਲਏ ਜਾ ਰਹੇ ਹੈਗੇ ਆ। ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਸੈਕਰਾਮੈਂਟੋ ਦੇ ਫੀਲਡ ਆਫਿਸ ਨੇ ਵਾਰਨਿੰਗ ਜਾਰੀ ਕੀਤੀ ਹੈਗੀ ਆ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਕੈਲੀਫੋਰਨੀਆ ਦੇ 34 ਕਾਉਂਟੀਆਂ ਦੇ ਜਿਹੜਾ ਏਰੀਆਜ਼ ਹੈਗੇ ਆ, ਉਹਦੇ ਵਿੱਚ ਲੋਕਾਂ ਨੂੰ ਮਨੀ ਐਕਸਟੋਰਸ਼ਨ ਦੇ ਲਈ ਟਾਰਗੇਟ ਕੀਤਾ ਗਿਆ ਆ, ਉਹਨਾਂ ਨੂੰ ਥ੍ਰੈਟ ਕੀਤਾ ਗਿਆ ਵਿਦ ਵਾਇਲੈਂਸ। ਇਹ ਜਿਹੜੇ ਕ੍ਰਿਮੀਨਲ ਐਕਟਸ ਆ ਇਹ ਅੰਡਰ ਰਿਪੋਰਟਡ ਆ, ਕਹਿੰਦੇ ਵੀ ਸਾਨੂੰ ਪੂਰੇ ਰਿਪੋਰਟ ਨਹੀਂ ਹੋ ਰਹੇ। ਤੇ FBI ਤੇ ਜਿਹੜੇ ਲਾ ਇਨਫੋਰਸਮੈਂਟ ਏਜੰਸੀ ਦੇ ਜਿਹੜੇ ਪਾਰਟਨਰਸ ਆ, ਉਹ ਪੂਰੀ ਪਬਲਿਕ ਨੂੰ ਰਿਕੁਐਸਟ ਕਰਦੇ ਆ ਵੀ ਜੇ ਕਿਤੇ ਤੁਹਾਨੂੰ ਇਦਾਂ ਦੀ ਕਾਲ ਆਉਂਦੀ ਆ ਜਾਂ ਤੁਹਾਡੇ ਨਾਲ ਕੁਝ ਵਾਪਰਿਆ ਹੈਗਾ ਜਾਂ ਤੁਹਾਨੂੰ ਪਤਾ ਵੀ ਕਿਹੜੇ ਲੋਕ ਇਹਦੇ ਚ ਇਨਵੋਲਵ ਆ, ਤੇ ਉਹ ਤੁਸੀਂ ਇਮੀਡੀਏਟਲੀ 911 ਜਾਂ FBI ਦਾ ਸੈਕਰਾਮੈਂਟੋ ਦਾ ਆਫਿਸ ਆ ਉਸ ਨੂੰ ਕੰਟੈਕਟ ਕਰੋ। ਉਹ ਨੰਬਰ ਤੁਹਾਡੇ ਨਾਲ ਸਾਂਝਾ ਕਰਾਂਗੇ। ਐਕਟਿੰਗ ਸਪੈਸ਼ਲ ਏਜੰਟ ਇੰਚਾਰਜ ਮਾਰਕ ਰੈਮਲੀ, ਜੋ FBI ਦੇ ਸੈਕਰਾਮੈਂਟੋ ਫੀਲਡ ਆਫਿਸ ਨੂੰ ਲੀਡ ਕਰਦੇ ਹੈਗੇ ਆ, ਉਹਨਾਂ ਨੇ ਕਿਹਾ ਵੀ ਅਸੀਂ ਬਹੁਤ ਕੰਸਰਨਡ ਆ ਸੇਫਟੀ ਤੇ ਇਕਨੋਮਿਕ ਸਿਕਿਉਰਿਟੀ ਆਫ ਆਵਰ ਨੇਬਰਸ ਆਫ ਇੰਡੀਅਨ ਡਿਸੈਂਟ, ਜਿਨ੍ਹਾਂ ਨੂੰ ਟਾਰਗੇਟ ਕੀਤਾ ਗਿਆ। ਕਹਿੰਦੇ ਜਿਹੜੇ ਭਾਰਤੀ ਮੂਲ ਦੇ ਲੋਕ ਆ ਉਹਨਾਂ ਦੀ ਸੇਫਟੀ ਦੇ ਲਈ ਤੇ ਉਹਨਾਂ ਦੀ ਇਕਨੋਮਿਕ ਸਿਕਿਉਰਿਟੀ ਦੇ ਲਈ, ਕਿਉਂਕਿ ਕਈਆਂ ਦੇ ਬਿਜ਼ਨੈਸਸ ਆ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਆ ਫਰੌਤੀਆਂ ਦੇ ਲਈ, ਉਹਨਾਂ ਦੇ ਲਈ ਅਸੀਂ ਬਹੁਤ ਕੰਸਰਨ ਹੈਗੇ ਆ। Criminals are targeting hard-working, law-abiding business owners and using thug tactics to extort them in clear violation of law. ਅਮਰੀਕਾ 'ਚ ਇਹ ਲਾਅ ਦੀ ਪੂਰੀ ਤਰ੍ਹਾਂ ਵਾਇਲੇਸ਼ਨ ਆ ਜੇ ਕੋਈ ਇਦਾਂ ਦਾ ਕੰਮ ਜਿਹੜਾ ਕਰਦਾ ਹੈਗਾ ਆ। ਸੋ ਹੁਣ ਰੀਸੈਂਟਲੀ ਕਹਿੰਦੇ ਐਕਸਟੋਰਸ਼ਨ ਅਟੈਂਪਟਸ ਹੋਈਆਂ ਹੈਗੀਆਂ ਆ, ਜਿਹਦੇ ਵਿੱਚ ਕਾਫੀ ਵੱਡਾ ਅਮਾਊਂਟ ਮਨੀ ਦਾ ਲੋਕਾਂ ਤੋਂ ਮੰਗਿਆ ਗਿਆ, ਨਹੀਂ ਤਾਂ ਉਹਨਾਂ ਨੂੰ ਫਿਜ਼ੀਕਲ ਵਾਇਲੈਂਸ ਜਾਂ ਡੈਥ ਦੇ ਨਾਲ ਜਿਹੜਾ ਆ ਥ੍ਰੈਟ ਕੀਤਾ ਗਿਆ ਹੈਗਾ ਜੇ ਉਹਨਾਂ ਨੇ ਉਹਨਾਂ ਦੀ ਮੰਗ ਪੂਰੀ ਨਾ ਕੀਤੀ।
ਤੇ ਕਹਿੰਦੇ ਵੀ ਜੇ ਕੋਈ ਵੀ ਬਲੀਵ ਕਰਦਾ ਹੈਗਾ ਆ ਤੁਹਾਨੂੰ ਕਾਲ ਆਈ ਆ ਜਾਂ ਕੋਈ ਕਰ ਰਿਹਾ ਹੈਗਾ ਤਾਂ ਇਮੀਡੀਏਟਲੀ 911 ਕਾਲ ਕਰੋ। ਜੇ ਥ੍ਰੈਟ ਆਫ ਵਾਇਲੈਂਸ ਹੈਗੀ ਆ, ਐਕਸਟੋਰਸ਼ਨ ਦੇ ਜਿਹੜੇ ਵਿਕਟਮਸ ਆ ਉਹ ਇੱਕ ਸਪੈਸ਼ਲ ਉਹਨਾਂ ਨੇ ਨੰਬਰ ਸੈਟਅਪ ਕੀਤਾ ਹੈ FBI ਦੇ ਸੈਕਰਾਮੈਂਟੋ ਆਫਿਸ ਨੇ, ਉਹ ਉੱਥੇ ਤੁਸੀਂ ਕਾਲ ਕਰ ਸਕਦੇ ਹੋ 1-800 ਕਾਲ FBI CALL FBI 1-800 225 5324। ਤੇ ਜਿਹੜੇ FBI ਦੇ ਆਫਿਸ ਆ ਉਹ ਕਹਿੰਦੇ ਵੀ ਅਸੀਂ ਜਿੰਨੀਆਂ ਵੀ ਇੰਡੀਆ ਦੀਆਂ ਲੈਂਗੁਏਜਸ ਹੈਗੀਆਂ, ਚਾਹੇ ਉਹ ਪੰਜਾਬੀ, ਤਾਮਿਲ, ਕੰਨੜ, ਜੋ ਵੀ ਹੈਗੀਆਂ ਆ, ਹਿੰਦੀ, ਉਹਨਾਂ ਸਾਰੀਆਂ ਭਾਸ਼ਾ ਦੇ ਵਿੱਚ ਉਹਨਾਂ ਦੇ ਕੋਲ ਆਫਿਸਰਸ ਹੈਗੇ ਆ, ਉਹ ਉਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੈਗੇ ਆ। ਬਿਲਕੁਲ ਵੱਡੀ ਚੀਜ਼ ਜਿਹੜੀ ਆ ਹਰਜੋਤ ਸਿੰਘ ਜੀ ਇਹਨਾਂ ਨੇ ਦੱਸ ਦਿੱਤੀ ਆ, FBI ਨੇ ਚੇਤਾਵਨੀ ਵੀ ਦਿੱਤੀ ਆ। ਜੋ ਹਾਲਾਤ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਹੋਏ, ਉੱਥੇ ਤਾਂ ਬਹੁਤ ਸਾਰੀਆਂ ਫਰੌਤੀਆਂ, ਬਿਜ਼ਨਸਾਂ ਨੂੰ ਅੱਗਾਂ ਤੇ ਹੋਰ ਕਈ ਕੁਛ ਜਿਹੜਾ ਹੋਇਆ ਸੀ, ਪਰ FBI ਨੇ ਪਹਿਲਾਂ ਮੁਸਤੈਦੀ ਨਾਲ ਕੰਮ ਕਰਦੇ ਹੋਏ ਇਹ ਅਗਾਊਂ ਜਿਹੜੀ ਆ ਉਹ ਸੂਚਨਾ, ਜਾਣਕਾਰੀ ਜਿਹੜੀ ਆ ਪ੍ਰੈਸ ਰਿਲੀਜ਼ ਕਰ ਦਿੱਤੀ ਆ। ਖਾਸ ਕਰਕੇ ਦੇਖੋ ਉਹਨਾਂ ਨੂੰ ਸਪੈਸ਼ਲੀ ਭਾਰਤੀ ਮੂਲ ਦੇ ਲੋਕਾਂ ਦੇ ਲਈ ਕਰਨਾ ਪੈ ਰਿਹਾ ਆ, ਤੇ ਇਹਦੇ ਵਿੱਚ ਆਪਾਂ ਨੂੰ ਵੀ ਪਤਾ ਆ ਵੀ ਕਿਹੜੇ ਲੋਕਾਂ ਦੇ ਉੱਤੇ ਜ਼ਿਆਦਾ ਐਕਸਟੋਰਸ਼ਨ ਦਾ ਜਿਹੜਾ ਕੰਮ ਆ ਉਹ ਹੋ ਰਿਹਾ ਆ। ਸੋ ਆਪਾਂ ਪਹਿਲਾਂ ਵੀ ਜਿੱਦਾਂ ਗੱਲ ਕਰ ਰਹੇ ਸੀ, ਕਈ ਜਿਹੜੇ ਸ਼ਰਾਰਤੀ ਅਨਸਰ ਆ ਉਹ ਪਹੁੰਚੇ ਹੋਏ ਆ। ਆਪਾਂ ਆਪਣੇ ਗੁਆਂਢੀ ਮੁਲਕ ਦੇ ਵਿੱਚ ਦੇਖਿਆ ਇੱਥੋਂ ਤੱਕ ਕਿ ਜਿਹੜੇ ਦੂਜੇ ਵੀਜ਼ੇ ਦੇ ਉੱਤੇ ਵੀ ਆਏ ਆ, ਆਰਜੀ ਵੀਜ਼ਿਆਂ ਦੇ ਉੱਤੇ ਆਏ ਵੀ ਆ ਕੇ ਇਦਾਂ ਦੇ ਜਿਹੜੇ ਉਹਨਾਂ ਨੇ ਧੰਦੇ ਜਿਹੜੇ ਉਹ ਚਲਾਏ ਹੋਏ ਸੀ। ਸੋ FBI ਦੇ ਸੈਕਰਾਮੈਂਟੋ ਫੀਲਡ ਆਫਿਸ ਨੇ ਵਿਸ਼ੇਸ਼ ਤੌਰ ਦੇ ਉੱਤੇ ਕੈਲੀਫੋਰਨੀਆ ਦੀਆਂ 34 ਕਾਉਂਟੀਜ਼ ਦੇ ਵਿੱਚ ਇਹ ਜਿਹੜੀ ਜਾਣਕਾਰੀ ਦਿੱਤੀ ਆ, ਜਿੱਥੇ ਭਾਰਤੀ ਮੂਲ ਦੇ, ਪੰਜਾਬੀ ਮੂਲ ਦੇ ਜਿਹੜੇ ਲੋਕ ਆ ਉਹ ਜ਼ਿਆਦਾ ਰਹਿ ਰਹੇ ਆ, ਵੀ ਉਹਨਾਂ ਨੂੰ ਜਿਹੜੇ ਪਿੱਛੋਂ ਉੱਥੋਂ ਇੱਥੇ ਜਿਹੜੇ ਗੈਂਗਸਟਰ ਕਹਿ ਲਓ ਜਾਂ ਇੱਥੇ ਜਿਹੜੀਆਂ ਫਰੌਤੀਆਂ ਮੰਗਣ ਵਾਲੇ ਆ, ਪਿੱਛੇ ਅੱਗੇ ਪਿੱਛੇ ਸਾਰੇ ਪਾਸਿਓਂ ਉਹਨਾਂ ਨੂੰ ਧਮਕੀਆਂ ਦੇ ਰਹੇ ਆ, ਧਮਕਾ ਰਹੇ ਆ, ਥ੍ਰੈਟਨ ਕਰ ਰਹੇ ਆ ਵੀ ਤੁਹਾਨੂੰ ਵਾਇਲੈਂਸ ਵੀ ਕਰ ਸਕਦੇ ਆ, ਤੁਹਾਡੇ ਨਾਲ ਆ ਵੀ ਹੋ ਜਾਊਗਾ, ਕਿਡਨੈਪਿੰਗ ਵੀ ਹੋ ਜਾਊਗਾ। ਤੇ ਇਹਦੇ ਕਰਕੇ ਜਿਹੜੀ ਉਹਨਾਂ ਨੂੰ ਚਿੰਤਾ ਆ, ਸੋ ਉਹਨਾਂ ਨੇ ਇਹ ਜਿਹੜੀ ਵਿਸ਼ੇਸ਼ ਪ੍ਰੈਸ ਰਿਲੀਜ਼ ਜਿਹੜੀ ਉਹ ਜਾਰੀ ਕੀਤੀ ਆ। ਸੋ ਜੇ ਕਿਸੇ ਦੇ ਕੋਲ ਕੋਈ ਵੀ ਜਾਣਕਾਰੀ ਹੋਵੇ, ਜੇ ਕਿਸੇ ਨੂੰ ਕੋਈ ਇਦਾਂ ਦੀ ਕਾਲ ਆਈ ਆ, ਫਰੌਤੀ ਦੀ ਕਾਲ ਆਈ ਆ, ਜਾਂ ਤੁਹਾਨੂੰ ਡਰਾਉਣ ਧਮਕਾਉਣ ਵਾਲੀ ਕਾਲ ਆਈ ਆ, ਚਾਹੇ ਉਹਦੇ ਵਿੱਚ ਟ੍ਰਾਂਸਨੈਸ਼ਨਲ ਡਿਪਰੈਸ਼ਨ ਆ, ਤੇ ਚਾਹੇ ਹੁਣ ਇਸ ਦੇ ਵਿੱਚ ਨਾਲ ਐਕਸਟੋਰਸ਼ਨ ਵੀ ਜਿਹੜੀ ਉਹ ਐਡ ਕਰ ਦਿੱਤੀ ਜਾਵੇ, ਵੀ ਕਹਿੰਦੇ ਵੀ ਪਹਿਲਾਂ ਵੀ ਕਈ ਅਟੈਂਪਟ ਜਿਹੜੇ ਉਹ ਹੋ ਚੁੱਕੇ ਆ, ਜਿਹਦੇ ਵਿੱਚ ਮੋਟੀ ਰਕਮ ਉਸ ਦੀ ਮੰਗ ਕੀਤੀ ਜਾਂਦੀ ਆ ਵੀ ਨਹੀਂ ਤਾਂ ਤੁਹਾਨੂੰ ਮਾਰ ਦਿਆਂਗੇ, ਨਹੀਂ ਤਾਂ ਤੁਹਾਨੂੰ ਕੁੱਟਾਂਗੇ, ਮਾਰਾਂਗੇ। ਤੇ ਜੇ ਉਹਨਾਂ ਦੀ ਮੰਗ ਜਿਹੜੀ ਉਹ ਪੂਰੀ ਨਾ ਹੋਵੇ ਤੇ ਉਹਨਾਂ ਨੇ, ਲੋਕਾਂ ਨੇ ਕਹਿੰਦੇ ਵੀ ਇਹਨਾਂ ਨੂੰ ਅਜਾਈਂ ਜਿਹੜਾ ਉਹ ਜਾਣ ਦਿੱਤਾ ਆ, ਜਾਂ ਉਹਨਾਂ ਨੇ ਪੈਸੇ ਦੇ ਦਿੱਤੇ ਆ ਵੀ ਅਸੀਂ ਵਾਇਲੈਂਸ ਦੇ ਪੀੜਤ ਨਾ ਹੋ ਜਾਈਏ। ਕਹਿੰਦੇ ਵੀ ਇਹ ਚੀਜ਼ ਕਰਨ ਦੀ ਬਜਾਏ ਤੁਸੀਂ ਸਾਨੂੰ ਜਿਹੜੀ FBI ਨੂੰ ਜਾਣਕਾਰੀ ਦਿਓ, ਅਸੀਂ ਉਹਨਾਂ ਦੇ ਪਿੱਛੇ ਜਿਹੜਾ ਆ ਉਹ ਜਾਵਾਂਗੇ। ਕਹਿੰਦੇ ਵੀ ਜੇ ਤੁਹਾਡੀ ਜਾਨ ਖਤਰੇ 'ਚ ਆ ਤੁਰੰਤ, ਤਾਂ ਉਹ ਤੁਰੰਤ 911 ਕਾਲ ਕੀਤੀ ਜਾਵੇ। ਤੇ ਪਰ ਜੇ ਕੋਈ ਵੀ ਤੁਹਾਨੂੰ ਜਿਹੜਾ ਉਹ ਧਮਕੀ ਦਿੰਦਾ ਆ, ਚਾਹੇ ਉਹ ਤੁਹਾਨੂੰ ਫੇਸਬੁੱਕ ਤੇ ਦੇ ਰਿਹਾ, ਚਾਹੇ ਉਹ ਤੁਹਾਨੂੰ ਆਨਲਾਈਨ ਦੇ ਰਿਹਾ, ਕੋਈ ਵੀ ਆ, ਤਾਂ ਉਹਦੇ ਤੁਰੰਤ ਜਿਹੜੀ ਆ ਉਸ ਦੇ ਉਲਟ FBI ਦੇ ਵਿੱਚ ਜਿਹੜੀ ਟਿਪ ਆ ਉਹ ਦਿੱਤੀ ਜਾਵੇ। ਸੈਕਰਾਮੈਂਟੋ ਦੇ ਫੀਲਡ ਆਫਿਸ ਦੇ ਵਿੱਚ ਕਰੋ, ਜਾਂ ਜਿਹੜੀ tips.fbi.gov ਉਹਦੇ ਉੱਤੇ ਜਾ ਕੇ ਤੁਸੀਂ ਜਿਹੜੀ ਆ ਆਪਣੀ ਟਿਪ ਭਰ ਸਕਦੇ ਹੈਗੇ ਆ, ਉਹਨਾਂ ਨੂੰ ਘੱਲ ਸਕਦੇ ਆ। ਸੋ ਉਹਨਾਂ ਨੇ ਜਿਹੜੇ ਭਾਰਤੀ ਮੂਲ ਦੇ ਲੋਕਾਂ ਦੇ ਧਿਆਨ ਹਿੱਤ ਰੱਖਦੇ ਹੋਏ ਇਹ ਜਿਹੜੀ ਨਵੀਂ ਪ੍ਰੈਸ ਰਿਲੀਜ਼ ਕੀਤੀ ਆ। ਇੱਥੋਂ ਸੁਲਗ ਦੀ ਅੱਗ ਦਾ ਹਰਜੋਤ ਸਿੰਘ ਜੀ ਪਤਾ ਲੱਗਦਾ ਆ ਵੀ ਇਹ ਮਸਲਾ ਹੌਲੀ ਹੌਲੀ ਵੱਧ ਰਿਹਾ ਆ ਜਾਂ ਵੱਧ ਚੁੱਕਾ ਆ, ਤੇ ਇਹ ਖਤਰੇ ਦੀ ਘੰਟੀ ਆ, ਇਹ ਖਤਰੇ ਦੀ ਘੰਟੀ ਵਜਾ ਦਿੱਤੀ ਆ ਉਹਨਾਂ ਨੇ। ਸੋ ਆਪਾਂ ਸਾਰਿਆਂ ਨੂੰ ਬੜੀ ਸੁਹਿਰਦਤਾ ਦੇ ਨਾਲ, ਸਹਿਜਤਾ ਦੇ ਨਾਲ ਜਿਹੜਾ ਚੱਲਦੇ ਹੋਏ ਇਹਨਾਂ ਦਾ ਜਿਹੜਾ ਉਹ ਸਾਥ ਦੇਣ ਦੀ ਜ਼ਰੂਰਤ ਹੈਗੀ ਆ। ਅਗਲੀ ਖਬਰ ਵੱਲ ਚੱਲੀਏ, ਯੂਕਰੇਨ ਤੋਂ ਆ ਰਹੀ ਹੈ। ਯੂਕਰੇਨ ਨੇ ਆਪਣੇ ਫੌਜੀ 2 ਕਰਨਲਸ ਨੂੰ ਅਰੈਸਟ ਕੀਤਾ ਹੈ, ਜਿਨ੍ਹਾਂ ਨੂੰ ਇਹ ਦੱਸਿਆ ਗਿਆ ਕਿ ਰਸ਼ੀਆ ਨੇ ਰਿਕਰੂਟ ਕੀਤਾ ਸੀ ਤਾਂ ਕਿ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੂੰ ਅਸੈਸੀਨੇਟ ਕੀਤਾ ਜਾ ਸਕੇ। 2 ਕਰਨਲ ਜਿਹੜੇ ਡਿਟੇਨ ਕੀਤੇ ਗਏ ਆ, ਉਹਨਾਂ ਨੂੰ ਹਜੇ ਪਬਲਿਕਲੀ ਆਇਡੈਂਟੀਫਾਈ ਨਹੀਂ ਕੀਤਾ ਗਿਆ, ਪਰ ਯੂਕਰੇਨ ਦੀ ਜੋ ਫੌਜ ਆ ਉਹਨਾਂ ਨੇ ਇਹ ਕਿਹਾ ਕਿ ਰਸ਼ੀਅਨ ਫੈਡਰਲ ਸਿਕਿਉਰਿਟੀ ਸਰਵਿਸ, ਜਿਸ ਨੂੰ FSB ਕਰਕੇ ਕਿਹਾ ਜਾਂਦਾ ਆ, ਉਹਨਾਂ ਨੇ ਇਹਨਾਂ ਨੂੰ ਰਿਕਰੂਟ ਕੀਤਾ ਸੀਗਾ। ਕਹਿੰਦੇ ਭਈ ਜ਼ੈਲੈਂਸਕੀ ਦੀ ਜਿਹੜੀ ਸਿਕਿਉਰਿਟੀ ਦੇ ਵਿੱਚ ਹੀ ਜਿਹੜੇ ਬੰਦੇ ਕੰਮ ਕਰਦੇ ਪਰਸਨਲ, ਉਹਨਾਂ ਦੇ ਵਿੱਚੋਂ ਉਹਨਾਂ ਨੇ ਜਿਹੜੇ ਆ ਇਹਨਾਂ ਨੂੰ ਰਿਕਰੂਟ ਕੀਤਾ ਸੀ। ਯੂਕਰੇਨ ਦੀ ਸਟੇਟ ਪ੍ਰੋਟੈਕਸ਼ਨ ਸਰਵਿਸ ਜੋ ਜ਼ੈਲੈਂਸਕੀ ਦੀ ਸਿਕਿਉਰਿਟੀ ਕਰਦੀ ਹੈਗੀ ਆ। ਹੋਰ ਵੀ ਕਹਿੰਦੇ ਹਾਈ ਰੈਂਕਿੰਗ ਆਫੀਸ਼ੀਅਲਸ ਨੂੰ ਟਾਰਗੇਟ ਕੀਤਾ ਗਿਆ ਸੀ ਇਸ ਗਰੁੱਪ ਵੱਲੋਂ। SVU ਆਫੀਸ਼ੀਅਲ, ਜਿਹਨੂੰ ਨੈਟਵਰਕ ਆਫ ਏਜੰਟਸ ਕਰਕੇ ਕਿਹਾ ਜਾਂਦਾ ਆ, ਇਸ ਨੂੰ ਵੈਸਲ ਮੈਲੁਕ ਕਰਕੇ ਮਿਲਟਰੀ ਦਾ ਜੋ ਇੰਟੈਲੀਜੈਂਸ ਆ
ਰਸ਼ੀਆ ਦਾ ਉਹ ਹੈਡ ਕਰਦਾ ਹੈਗਾ। ਤੇ ਇਹਦੇ ਵਿੱਚ ਕਹਿੰਦੇ ਵੀ ਇੱਕ ਏਜੰਟ ਨੂੰ ਇਹ ਕਿਹਾ ਗਿਆ ਸੀ ਵੀ ਜੋ ਪ੍ਰੈਜ਼ੀਡੈਂਟ ਹੈਗਾ ਆ ਉਹਦੀ ਸਰਵੇਲੈਂਸ ਕੀਤੀ ਜਾਵੇ, ਮੂਵਮੈਂਟ ਕਿੱਥੇ ਜਾ ਰਿਹਾ, ਕਿੱਥੇ ਰੁਕ ਰਿਹਾ ਹੈਗਾ, ਤਾਂ ਕਿ ਜਦੋਂ ਵੀ ਮੌਕਾ ਲੱਗੇ ਉਸ ਨੂੰ ਮਾਰਿਆ ਜਾ ਸਕੇ। ਤੇ ਇਹ ਇੱਕ ਬਹੁਤ ਜਿਹੜਾ ਸੀਰੀਅਸ ਚਾਰजेस ਆ ਯੂਕਰੇਨ ਵਾਲਿਆਂ ਨੇ ਹੁਣ ਰਸ਼ੀਆ ਦੇ ਉੱਤੇ ਲਾਏ ਹੈਗੇ। ਜੀ, ਜੀ, ਬਿਲਕੁਲ। ਸੋ ਇਹ ਸਾਰਾ ਕੁਛ ਜਿਹੜਾ ਆ ਇਸ ਟਾਈਮ ਚੱਲ ਰਿਹਾ ਹੈਗਾ ਆ ਤੇ ਨਾਲ ਹੀ ਜਿਹੜਾ ਆ ਆਪਾਂ ਅਗਲੀ ਜਿਹੜੀ ਖਬਰ ਉਸ ਵੱਲ ਦੇ ਵੱਲ ਵੱਧਦੇ ਜਾਈਏ ਤਾਂ ਹਰਜੋਤ ਸਿੰਘ ਜੀ ਇਸ ਮੌਕੇ ਰਾਫਾ ਦੇ ਵਿੱਚ ਜਿਹੜਾ ਹਮਲੇ ਦੀ ਜਿਹੜੀ ਚਰਚਾ ਆ ਉਹ ਸ਼ੁਰੂ ਹੋ ਚੁੱਕੀ ਆ। ਇਜ਼ਰਾਈਲ ਨੇ ਆਪਣੇ ਜਿਹੜੇ ਫੌਜੀ ਆ ਉਹਨਾਂ ਨੂੰ ਮਿਸਰ ਤੇ ਇਹਦੀ ਜਿਹੜੀ ਤਰਕੋਣੀ ਥਾਂ ਬਣਦੀ ਆ ਇਜ਼ਰਾਈਲ ਤੇ ਜਿਹੜਾ ਗਾਜ਼ਾ ਆ ਉੱਥੇ ਜਿਹੜਾ ਉਹ ਤੈਨਾਤ ਕਰ ਦਿੱਤਾ ਆ। ਉਧਰ ਸੀਜ਼ ਫਾਇਰ ਦੀ ਚਰਚਾ ਚੱਲੀ ਤਾਂ ਕਹਿੰਦੇ ਗਾਜ਼ਾ ਦੇ ਵਿੱਚ ਰਹਿ ਰਹੇ ਲੋਕਾਂ ਨੇ ਤਾੜੀਆਂ ਦੇ ਨਾਲ ਰੌਲਾ ਪਾ ਕੇ ਇਸ ਚੀਜ਼ ਦਾ ਸਵਾਗਤ ਕੀਤਾ, ਪਰ ਜਿੰਨੇ ਚਿਰ ਨੂੰ ਉਹ ਕਹਿੰਦੇ ਵੀ ਉਹ ਖੁਸ਼ੀ ਮਨਾ ਰਹੇ ਸੀ ਵੀ ਸੀਜ਼ ਫਾਇਰ ਹੋਣ ਵਾਲੀ ਆ, ਉਹਨੇ ਚਿਰ ਨੂੰ ਇਜ਼ਰਾਈਲ ਵਾਲਿਆਂ ਨੇ ਜਿਹੜੇ 에ਅਰ ਸਟ੍ਰਾਈਕਸ ਜਿਹੜੀਆਂ ਉਹ ਕਰ ਦਿੱਤੀਆਂ। ਇਜ਼ਰਾਈਲ ਵਾਲਿਆਂ ਨੇ ਕਿਹਾ ਵੀ ਇਹ ਬਹੁਤ ਹੀ ਸਾਡਾ ਲਿਮਿਟਿਡ ਆਪਰੇਸ਼ਨ ਹੋਣ ਵਾਲਾ ਆ। ਮਾਫੀ ਜੀ ਚਾਹੁੰਦੇ ਆ ਵੀ ਬਹੁਤ ਹੀ ਲਿਮਿਟਿਡ ਆਪਰੇਸ਼ਨ ਹੋਣਾ ਆ ਰਾਫਾ ਦੇ ਵਿੱਚ ਗਾਜ਼ਾ ਵਾਲੇ ਪਾਸਿਓਂ, ਤੇ ਕਹਿੰਦੇ ਵੀ ਆਪਰੇਸ਼ਨਲ ਕੰਟਰੋਲ ਹੁਣ ਉਹਨਾਂ ਨੇ ਇਸ ਬਾਰਡਰ ਦਾ ਲੈ ਲਿਆ ਆ। ਜਿਹੜੀ ਵੀ ਕੋਈ ਹਿਊਮੈਨੀਟੇਰੀਅਨ ਏਡ ਰਾਹਤ ਸਮੱਗਰੀ ਗਾਜ਼ਾ ਦੇ ਵਿੱਚ ਪਹੁੰਚ ਰਹੀ ਸੀ ਉਸ ਉੱਤੇ ਹੁਣ ਪੂਰਨ ਵਿਰਾਮ ਲੱਗ ਚੁੱਕਾ ਹੈਗਾ ਆ। ਇਜ਼ਰਾਈਲੀ ਡਿਫੈਂਸ ਫੋਰਸਿਸ ਨੇ ਉੱਥੇ ਦਾ ਕੰਟਰੋਲ ਲੈ ਲਿਆ ਆ ਤੇ ਉਹਨਾਂ ਨੇ ਕਿਹਾ ਆ ਵੀ ਜਿਹੜੇ ਹਮਾਸ ਦੀਆਂ ਬਟਾਲੀਅਨਸ ਉੱਥੇ ਰਾਫਾ ਦੇ ਵਿੱਚ ਲੁਕੀਆਂ ਬੈਠੀਆਂ ਆ, ਅਸੀਂ ਸਿਰਫ ਉਹਨਾਂ ਨੂੰ ਹੀ ਨਿਸ਼ਾਨਾ ਬਣਾਉਣਾ ਆ, ਸਿਵਿਲੀਅਨਸ ਨੂੰ ਨਹੀਂ। ਪਰ ਜਿਹੜਾ ਇਹ ਆਪਾਂ ਨੂੰ ਪਤਾ ਹੈ ਵੀ ਇਦਾਂ ਕਹਿੰਦੇ 30-35 ਹਜ਼ਾਰ ਬੰਦਾ ਜਿਹੜਾ ਆ ਆਲਰੇਡੀ ਉੱਥੇ ਮਰ ਚੁੱਕਾ ਹੈਗਾ ਆ। ਸੋ ਸਥਿਤੀ ਜਿਹੜੀ ਆ ਉਹ ਇਸ ਟਾਈਮ ਇਦਾਂ ਦੀ ਜਿਹੜੀ ਆ ਉਹ ਬਣ ਚੁੱਕੀ ਹੈਗੀ ਆ ਤੇ ਇਜ਼ਰਾਈਲ ਦੇ ਦੁਆਰਾ ਇਹ ਜਿਹੜੀਆਂ ਫੋਰਸਿਸ ਆ ਰਾਫਾ ਦੀ ਕ੍ਰੋਸਿੰਗ ਦੇ ਉੱਤੇ ਉਹ ਪਹੁੰਚ ਚੁੱਕੀਆਂ ਆ ਤੇ ਉਹਨਾਂ ਨੇ ਪੂਰਨ ਕੰਟਰੋਲ ਉਸ ਬਾਰਡਰ ਦਾ ਜਿਹੜਾ ਮਿਸਰ ਦੇ ਨਾਲ ਇਜਿਪਟ ਦੇ ਨਾਲ ਲੱਗਦਾ ਆ ਉਸ ਦਾ ਲੈ ਲਿਆ ਆ। ਜੀ ਅਗਲੀ ਖਬਰ ਵਿੱਚ ਚਲੀਏ। ਅੱਜ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਸਬੰਧ ਦੇ ਵਿੱਚ ਜੋ ਟ੍ਰਾਇਲ ਚੱਲ ਰਿਹਾ ਆ ਸਟੋਰਮੀ ਡੈਨੀਅਲਸ ਨੂੰ ਪੈਸੇ ਦੇਣ ਦੇ ਸਬੰਧ ਦੇ ਵਿੱਚ, ਅੱਜ ਸਟੋਰਮੀ ਡੈਨੀਅਲ ਨੇ ਟੈਸਟੀਫਾਈ ਕੀਤਾ ਹੈਗਾ ਕੋਰਟ ਦੇ ਵਿੱਚ ਤੇ ਸਾਬਕਾ ਰਾਸ਼ਟਰਪਤੀ ਟਰੰਪ ਉਹਨਾਂ ਦੇ ਵਕੀਲ ਮਾਈਕਲ ਕੋਹਨ ਜੋ ਸਾਬਕਾ ਉਹਨਾਂ ਦੇ ਵਕੀਲ ਸੀ ਉਹ ਵੀ ਟੈਸਟੀਫਾਈ ਕਰਨ ਜਾ ਰਹੇ ਹੈਗੇ ਆ। ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੂੰ ਚਾਰਜ ਕੀਤਾ ਜਾ ਰਿਹਾ ਆ, ਹਜੇ ਉਹ ਅਲੈਜ ਕੀਤਾ ਜਾ ਰਿਹਾ ਵੀ ਉਹਨਾਂ ਨੇ ਜਿਹੜੇ ਆਪਣੇ ਬਿਜ਼ਨਸ ਦੇ ਰੈਕਰਡਸ ਆ ਉਹਨਾਂ ਨੂੰ ਫਾਲਸੀਫਾਈ ਕੀਤਾ, ਉਹਨਾਂ 'ਚ ਤੋੜ ਮਰੋੜ ਕੀਤੀ ਜਾਂ ਤਾਂ ਕਿ ਜੋ ਉਹਨਾਂ ਨੇ ਸਟੋਰਮੀ ਡੈਨੀਅਲਸ ਨੂੰ ਪੈਸੇ ਦਿੱਤੇ ਸੀ ਚੁੱਪ ਰਹਿਣ ਦੇ ਲਈ, ਜੋ ਉਹਨਾਂ ਦਾ ਸੰਬੰਧ ਸੀ ਉਹਦੇ ਨਾਲ, ਉਹਨਾਂ ਨੂੰ ਜਿਹੜਾ ਲੁਕੋਇਆ ਜਾ ਸਕੇ। ਮੌਜੂਦਾ ਤੇ ਸਾਬਕਾ ਟਰੰਪ ਆਰਗੇਨਾਈਜੇਸ਼ਨ ਦੇ ਆਫੀਸ਼ੀਅਲਸ ਕੱਲ ਜਿਹੜੇ ਟੈਸਟੀਫਾਈ ਕੀਤਾ ਉਹਨਾਂ ਨੇ ਮਾਈਕਲ ਕੋਹਨ ਨੂੰ $1,30,000 ਦਿੱਤਾ ਗਿਆ ਸੀ ਟਰੰਪ ਹੋਣਾ ਵੱਲੋਂ ਤੇ ਉਸ ਨੇ ਅੱਗੇ ਜਾ ਕੇ ਸਟੋਰਮੀ ਡੈਨੀਅਲਸ ਨੂੰ ਦੇਣਾ ਸੀਗਾ। ਜੱਜ ਓਆਨ ਮਰਚਨ ਜੋ ਹੈਗੇ ਆ ਉਹਨਾਂ ਨੇ 2 ਵਾਰੀ ਰੂਲ ਕੀਤਾ ਵੀ ਪ੍ਰੈਜ਼ੀਡੈਂਟ ਟਰੰਪ ਹੁਣੀ ਆਪਣਾ ਜਿਹੜਾ ਵਾਇਲੇਟ ਕਰ ਰਹੇ ਆ ਗੈਗ ਆਰਡਰਸ ਨੂੰ, ਤੇ ਵਾਰਨਿੰਗ ਦਿੱਤੀ ਵੀ ਜੇ ਨਾ ਹਟੇ ਤੇ ਉਹਨਾਂ ਨੂੰ ਜੇਲ੍ਹ ਹੋ ਸਕਦੀ ਹੈਗੀ ਆ ਕਿਉਂਕਿ ਉਹ ਵਿਟਨੈਸਸ ਤੇ ਜੂਰੀ ਦੇ ਉੱਤੇ ਅਟੈਕ ਕਰ ਰਹੇ ਹੈਗੇ। ਜੀ, ਜੀ, ਬਿਲਕੁਲ। ਸੋ ਇਹ ਸਾਰਾ ਕੁਝ ਜਿਹੜਾ ਇਸ ਟਾਈਮ ਚੱਲ ਰਿਹਾ ਆ ਤੇ ਉਧਰ ਹਰਜੋਤ ਸਿੰਘ ਜੀ ਆਪਣੇ ਸਰੋਤਿਆਂ ਨੂੰ ਇਹ ਜਾਣਕਾਰੀ ਦਿੰਦੇ ਜਾਈਏ 3 ਜਿਹੜੇ ਕਥਿਤ ਕਾਤਲ ਤੇ ਜਿਹੜੇ ਉਸ ਅਸੈਸੀਨੇਸ਼ਨ ਦੇ ਵਿੱਚ ਜੁੜੇ ਹੋਏ ਸੀ ਜਿਨ੍ਹਾਂ ਤੇ ਫਸਟ ਡਿਗਰੀ ਮਰਡਰ ਚਾਰजेस ਲੱਗੇ ਆ, ਉਹਨਾਂ ਦੀ ਪੇਸ਼ੀ ਅੱਜ ਸਦੀ ਦੇ ਵਿੱਚ ਹੋਈ ਆ ਅਦਾਲਤ ਦੇ ਵਿੱਚ। ਕੁਛ ਹੀ ਚਿਰ ਦੇ ਵਿੱਚ ਕਹਿੰਦੇ ਵੀ ਇਹ ਪੇਸ਼ੀ ਸ਼ੁਰੂ ਹੋਣ ਜਾ ਰਹੀ ਆ। ਸੋ ਅਸੀਂ ਵੀ ਰਾਈਟ ਨਾਓ ਉੱਥੇ ਜੁੜੇ ਹੋਏ ਆ, ਦੇਖ ਰਹੇ ਆ ਵੀ ਕਿੱਦਾਂ ਆ। ਅਜੇ ਜੱਜ ਜਿਹੜੇ ਉੱਥੇ ਜਿਨ੍ਹਾਂ ਨੇ ਪ੍ਰੈਜ਼ਾਈਡ ਕਰਨਾ ਉਹ ਨਹੀਂ ਪਹੁੰਚੇ ਤੇ ਨਾ ਹੀ ਜਿਹੜਾ ਅਜੇ ਉਹਨਾਂ ਨੂੰ ਇੱਥੇ ਲਿਆਂਦਾ ਗਿਆ ਆ, ਪਰ ਉਹ ਆਲਰੇਡੀ ਜਿਹੜੇ ਲਿੰਕ ਆ ਉਸ ਦੇ ਵਿੱਚ ਲੋਕ ਆ ਕੇ ਜਿਹੜੇ ਉਹ ਜੁੜ ਰਹੇ ਆ। ਸੋ ਜਿੱਦਾਂ ਅਪਡੇਟ ਹੋਊਗੀ ਉਹ ਦੱਸਿਆ ਜਾਊਗਾ। ਐਡਮਿੰਟਨ ਤੋਂ ਇਹਨਾਂ ਨੂੰ ਪਿਛਲੇ ਹਫਤੇ ਦੇ ਵਿੱਚ ਫੜਿਆ ਗਿਆ ਸੀਗਾ। 3 ਤਰੀਕ ਸੀਗੀ, ਸ਼ੁੱਕਰਵਾਰ ਦਾ ਇਹ ਦਿਨ ਸੀਗਾ ਜਿਸ ਦਿਨ ਇਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀ। ਫਿਰ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੂੰ ਥੋੜ੍ਹੇ ਹੀ ਦਿਨਾਂ ਦੇ ਵਿੱਚ, 1 ਅੱਧੇ ਦਿਨ ਦੇ ਵਿੱਚ ਹੀ ਸਰੀ 'ਚ ਲੈ ਆਂਦਾ ਗਿਆ ਸੀ। ਉੱਥੇ ਇਹਨਾਂ ਨੂੰ ਹਿਰਾਸਤ ਦੇ ਵਿੱਚ ਰੱਖਿਆ ਹੋਇਆ ਆ ਤੇ ਅੱਜ ਇਹਨਾਂ ਦੀ ਉੱਥੇ ਦੀ ਅਦਾਲਤ ਵਿੱਚ ਪਹਿਲੀ ਪੇਸ਼ੀ
ਹੋਣ ਜਾ ਰਹੀ ਆ। ਬਹੁਤ ਸਾਰੇ ਜਿਹੜੇ ਸਿੱਖ ਐਕਟਿਵਿਸਟ ਜਾਂ ਜਿਹੜੇ ਵੀ ਇਸ ਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਆ, ਉਹ ਇਸ ਟਾਈਮ ਇਸ ਪੇਸ਼ੀ ਨੂੰ ਦੇਖਣ ਦੇ ਲਈ ਨਾਲ ਜਿਹੜੇ ਉਹ ਜੁੜੇ ਬੈਠੇ ਨੇ। ਸੋ ਜਿੱਦਾਂ ਵੀ ਅਪਡੇਟਸ ਆਉਂਦੀਆਂ ਆ, ਉਹ ਆਪਾਂ ਤੁਹਾਡੇ ਨਾਲ ਜਿਹੜੀਆਂ ਉਹ ਸ਼ੇਅਰ ਕਰਾਂਗੇ। ਵਾਸ਼ਿੰਗਟਨ ਪੋਸਟ ਨੇ ਇਹ ਡਾਇਰੈਕਟਲੀ ਜਿਹੜਾ ਉਹ ਦੱਸ ਦਿੱਤਾ ਸੀਗਾ ਵੀ ਕਿਸ ਤਰੀਕੇ ਦੇ ਨਾਲ ਰॉ ਦੇ ਏਜੰਟ ਵਿਕਰਮ ਯਾਦਵ, ਅਜੀਤ ਡੋਵਲ ਜਾਂ ਮੋਦੀ ਦੇ ਕਹਿਣ ਦੇ ਉੱਤੇ ਇਹ ਸਾਰਾ ਕੁਝ ਹਰੀ ਝੰਡੀ ਮਿਲੀ, ਭਾਈ ਨਿੱਜਰ ਹੁਣਾਂ ਦਾ ਕਤਲ ਹੋਇਆ, ਤੇ ਉਹ ਵੀਡੀਓ ਜਿਹੜੀ ਆ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਤੱਕ, ਰॉ ਤੱਕ ਜਿਹੜੀ ਉਹ ਪਹੁੰਚੀ ਸੀਗੀ। ਉਹਨਾਂ ਨੇ ਜਿਹੜੀ ਉਸ ਨੂੰ ਦੇਖਿਆ ਸੀਗਾ। ਸੋ ਇਹ ਕਾਤਲਾਂ ਦੇ ਵਿੱਚੋਂ ਇਹ 3 ਜਾਣੇ ਉਸ ਦੇ ਵਿੱਚ ਸੀਗੇ, ਕਰਨਪ੍ਰੀਤ, ਕਮਲਪ੍ਰੀਤ ਤੇ ਕਰਨ ਬਰਾੜ। ਜਿਹੜੇ ਇਹਨਾਂ 3 ਜਾਣਿਆਂ ਨੇ ਇਸ ਸਾਜ਼ਿਸ਼ ਦੇ ਵਿੱਚ ਜਿਹੜਾ ਉਹ ਹਿੱਸਾ ਲਿਆ ਸੀ। ਬਾਅਦ ਦੇ ਵਿੱਚ ਉਹਨਾਂ ਨੂੰ ਫੜ ਲਿਆ ਗਿਆ ਸੀਗਾ। ਤੇ ਹੁਣ ਜੇ ਹਰਜੋਤ ਸਿੰਘ ਜੀ ਦੇਖਿਆ ਜਾਵੇ ਤਾਂ ਓਵਰਆਲ ਆਪਣੇ ਕੌਮ ਦੇ ਲਈ ਇਹ ਇੱਕ ਅਜਿਹਾ ਮੌਕਾ ਆ ਵੀ ਇਸ ਟਾਈਮ ਸਾਰੇ ਪਾਸੇ ਜਿਹੜੀ ਆ ਉਹ ਭਾਰਤ ਦਾ ਪਰਦਾਫਾਸ਼ ਹੋ ਰਿਹਾ ਆ। ਇਸ ਮੌਕੇ ਇਹ ਜਿਹੜਾ ਕੰਮ ਕਰਨ ਦੀ ਜ਼ਰੂਰਤ ਆ ਵੀ ਭਾਈ ਜਿੰਨੇ ਵੀ ਧਿਰਾਂ ਵਾਲੇ ਆ, ਜਿੰਨੇ ਵੀ ਜਥੇਬੰਦੀਆਂ ਵਾਲੇ ਆ, ਇੱਕ ਦੂਜੇ ਨੂੰ ਜਿਹੜਾ ਉਹ ਗਾਲਾਂ ਕੱਢਣ ਦੀ ਬਜਾਏ ਮਿਲ ਕੇ ਜਿਹੜਾ ਉਹ ਸਾਥ ਚੱਲਣ ਦੀ ਜ਼ਰੂਰਤ ਆ। ਉਹ ਵਾਲੇ ਤਾਂ ਆਲਰੇਡੀ ਤੁਹਾਨੂੰ ਡਿਵਾਈਡ ਕਰਕੇ, ਤੁਹਾਨੂੰ ਲੜਾ ਕੇ, ਤੁਹਾਨੂੰ ਜਿਹੜਾ ਆ ਉਹ ਮਾਰਨਾ ਚਾਹੁੰਦੇ ਆ ਤੇ ਉਹ ਕਰ ਰਹੇ ਆ। ਤੇ ਆਪਾਂ ਆਪਸ ਦੇ ਵਿੱਚ ਸਮਝਦਾਰੀ ਨੂੰ ਵਰਤਦੇ ਹੋਏ ਮੌਕੇ ਦੀ ਨਜ਼ਾਕਤ ਨੂੰ ਜਿਹੜਾ ਉਹ ਸਮਝੀਏ। ਇਹ ਓਪਰਚੁਨਿਟੀਜ਼ ਬਾਰ-ਬਾਰ ਜਿਹੜੀਆਂ ਉਹ ਕੌਮ ਦੇ ਮੂਹਰੇ ਨਹੀਂ ਆਉਂਦੀਆਂ। 47 ਦੀ ਵੰਡ ਵੇਲੇ ਜਿਹੜੇ ਲੀਡਰ ਸੀ ਉਹਨਾਂ ਨੂੰ ਆਪਾਂ ਅਜੇ ਤੱਕ ਕੋਸਦੇ ਹਾਂ ਵੀ ਉਹਨਾਂ ਨੇ ਕੀ ਕੀਤਾ, ਉਦੋਂ ਉਹਨਾਂ ਨੇ ਸਟੈਂਡ ਕਿਉਂ ਨਹੀਂ ਲਿਆ। ਤੇ ਜੇ ਇਸ ਮੌਕੇ ਆਪਾਂ ਸਾਰੇ ਜਾਣੇ ਮਿਲ ਕੇ ਇਹਨਾਂ ਚੀਜ਼ਾਂ ਨੂੰ ਸਹਿਰਤਾ ਦੇ ਨਾਲ ਜੁੜ ਕੇ ਨਹੀਂ ਦੇਖਦੇ ਜਾਂ ਉਸ ਦੇ ਉੱਤੇ ਫੈਸਲੇ ਨਹੀਂ ਲੈਂਦੇ, ਤਾਂ ਫਿਰ ਆਉਣ ਵਾਲੀਆਂ ਜਨਰੇਸ਼ਨ ਨੇ ਵੀ ਇਹੀ ਕਹਿਣਾ ਵੀ ਜਦੋਂ 2024 ਦੇ ਵਿੱਚ ਇਦਾਂ ਦਾ ਮੌਕਾ ਮਿਲਿਆ ਸੀਗਾ, ਇਦਾਂ ਦਾ ਮਾਹੌਲ ਬਣਿਆ ਸੀਗਾ, ਜਦ ਵੀ ਭਾਰਤ ਨੁੱਕਰੇ ਲੱਗਾ ਸੀਗਾ, ਤਾਂ ਉਦੋਂ ਕੌਮ ਨੇ ਜਿਹੜਾ ਉਹ ਕੀ ਕੀਤਾ ਸੀ। ਹਰ ਇੱਕ ਜਣਾ ਆਪਣੀ ਚੌਧਰ ਨੂੰ ਛੱਡਦੇ ਹੋਏ ਕੌਮ ਦੀ ਜਿਹੜੀ ਵੱਡੀ ਗੱਲ ਆ ਉਸ ਨੂੰ ਮੋਹਰੇ ਰੱਖ ਕੇ ਜਿਹੜਾ ਉਹ ਤੁਰੋ। ਇੱਕ ਦੂਜੇ ਦੇ ਨਾਲ ਛੋਟੀਆਂ ਮੋਟੀਆਂ ਜੋ ਤੁਹਾਡੀਆਂ ਕਹਿ ਲਓ ਵੀ ਜਿੱਥੇ ਸਿੰਘ ਫਸਦੇ ਆ, ਉਹਨਾਂ ਨੂੰ ਜਿਹੜਾ ਉਹ ਲਾਂਭੇ ਕਰੋ। ਉਹ ਕੋਈ ਐਡੀ ਵੱਡੀ ਚੀਜ਼ ਨਹੀਂ ਆ ਜੋ ਇਸ ਟਾਈਮ ਆਪਣੇ ਸਾਹਮਣੇ ਓਪਰਚੁਨਿਟੀ ਬਣੀ ਪਈ ਹੈ। ਜੀ, ਜਦ ਤੱਕ ਆਪਾਂ ਵੇਟ ਕਰ ਰਹੇ ਆ, ਕੋਸ਼ਿਸ਼ ਕਰ ਰਹੇ ਆ। ਤੇ ਅੱਜ ਜੋ ਕੈਨੇਡਾ ਦਾ ਗਲੋਬ ਐਂਡ ਮੇਲ ਆ, ਉਹਨਾਂ ਨੇ ਬਹੁਤ ਵੱਡੀ ਸਟੋਰੀ ਰਨ ਕੀਤੀ ਆ ਵੀ ਕਿਸ ਤਰ੍ਹਾਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਹੋਣਾ ਦੇ ਜਹਾਜ਼ ਨੂੰ ਲਗਭਗ 3 ਘੰਟੇ ਏਅਰ ਦੇ ਵਿੱਚ ਭਾਰਤੀ ਸਰਕਾਰ ਨੇ ਰੱਖਿਆ ਸੀ, ਜਦੋਂ 2018 ਦੇ ਟ੍ਰਿਪ ਦੇ ਵਿੱਚ ਉਹ ਪੰਜਾਬ ਗਏ ਸੀ। ਉਹਨਾਂ ਦੇ ਨਾਲ ਹਰਜੀਤ ਸਿੰਘ ਸਾਜਨ ਜੋ ਡਿਫੈਂਸ ਮਿਨਿਸਟਰ ਸੀ ਉਸ ਟਾਈਮ, ਉਹ ਵੀ ਗਏ ਸੀ। ਤੇ ਜੋ ਮੋਦੀ ਦੀ ਸਰਕਾਰ ਆ, ਕਹਿੰਦੇ ਉਹਨਾਂ ਨੇ ਬੜੇ ਹੀ ਤਰੀਕੇ ਦੇ ਨਾਲ, ਕਿਉਂਕਿ ਉਸ ਟਾਈਮ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਚੀਫ ਮਿਨਿਸਟਰ ਸੀ ਤੇ ਓਪੋਜੀਸ਼ਨ ਪਾਰਟੀ ਦੇ ਸੀ, ਉਹਨਾਂ ਦੇ ਨਾਲ ਉਹਨਾਂ ਨੇ ਕਿਹਾ ਵੀ ਮੀਟਿੰਗ ਕਰੋ ਤਾਂ ਕਿ ਜਿਹੜੇ 10 ਤੋਂ ਵੱਧ ਬੰਦੇ ਆ, ਉਹ ਤਾਂ ਅੱਤਵਾਦੀ ਕਹਿੰਦੇ ਸੀ ਭਾਰਤ ਦੀ ਸਰਕਾਰ, ਵੀ ਉਹਨਾਂ ਨੂੰ ਸਾਡੇ ਹਵਾਲੇ ਕੀਤਾ ਜਾ ਸਕੇ। So Trudeau forced to accept a meeting about Sikh activists in order to land in Punjab during 2018 trip. ਸੋ ਬਾਅਦ ਚ ਸਾਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਜਿਹੜਾ ਅਮਰਿੰਦਰ ਸਿੰਘ ਆ ਉਹ ਬੀਜੇਪੀ ਚ ਚਲ ਗਿਆ। ਐਕਚੁਅਲੀ ਉਹ ਬੀਜੇਪੀ ਦੇ ਨਾਲ ਹੀ ਕੰਮ ਕਰਦਾ ਸੀ। ਅੱਜ ਦੀ ਡੇਟ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਸਿੱਖ ਆ ਬੜੇ ਜਿਹੜੇ ਭੁਲੇਖੇ ਦੇ ਵਿੱਚ ਆ ਵੀ ਜੀ ਮੋਦੀ ਨੇ ਤਾਂ ਸਿੱਖਾਂ ਦਾ ਕਦੇ ਨੁਕਸਾਨ ਹੀ ਨਹੀਂ ਕੀਤਾ। ਹੁਣ ਦੇਖੋ ਅੱਜ ਦੀ ਜਿਹੜੀ ਰਿਪੋਰਟ ਆ, ਪੜ੍ਹ ਕੇ ਦੇਖੋ, ਤੁਹਾਡੇ ਕੰਨ ਖੁੱਲ ਜਾਣਗੇ ਕਿਸ ਤਰ੍ਹਾਂ ਉਹਨੇ ਅਮਰਿੰਦਰ ਸਿੰਘ ਨੇ ਫਿਰ ਟਰੂਡੋ ਨੂੰ ਕਿਹਾ ਵੀ ਜਿਹੜੇ ਆਹ ਬੰਦੇ ਹੈਗੇ ਆ 10 ਇਹ ਸਾਡੇ ਹਵਾਲੇ ਕਰੋ, ਇਹ ਟੈਰਰਿਸਟ ਹੈਗੇ ਆ। ਤੇ ਹਰਜੀਤ ਸਾਜਨ ਹੋਣੀ ਜਾਂ ਹੋਰ ਉਹਨਾਂ ਨੇ ਇਹ ਕਿਹਾ ਸੀ ਵੀ ਇਹ ਟੈਰਰਿਸਟ ਨਹੀਂ ਹੈ, ਇਹ ਐਕਟਿਵਿਸਟ ਆ। ਤੁਹਾਡੇ ਮੁਲਕ ਲਈ ਤੁਸੀਂ ਜੋ ਮਰਜ਼ੀ ਕਹੀ ਜਾਓ, ਸਾਡੇ ਮੁਲਕ 'ਚ ਇਹ ਐਕਟਿਵਿਸਟ ਆ, ਇਹਨਾਂ ਦੇ ਕੋਲ ਰਾਈਟ ਹੈਗਾ ਆ। ਸੋ ਇਹ ਜਿਹੜੀ ਕਿਉਂਕਿ ਜਿਹੜੇ ਟਰੂਡੋ ਹੋਣੀ ਉਸ ਟਾਈਮ ਦੇ ਉੱਤੇ ਕਾਫੀ ਗੁੱਸੇ ਦੇ ਵਿੱਚ ਵੀ ਸੀਗੇ, ਕਿਉਂਕਿ ਇੱਕ ਟਾਈਮ ਦੇ ਉੱਤੇ ਭਾਰਤ ਦੀ ਸਰਕਾਰ ਨੇ ਜੋ ਕੈਨੇਡਾ ਦੇ ਡਿਫੈਂਸ ਮਿਨਿਸਟਰ ਸੀ ਉਸ ਟਾਈਮ ਤੇ ਹਰਜੀਤ ਸਿੰਘ ਸਾਜਨ, ਹੁਣ ਅੱਜ ਕੱਲ ਵੀ ਉਹ MP ਹੈਗੇ ਆ, ਉਹਨਾਂ ਦੇ ਫਾਦਰ ਦੇ ਬਾਰੇ ਕਿਹਾ ਸੀ ਵੀ ਉਹ ਵੀ ਜਿਹੜੇ ਆ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਰਹੇ ਆ, ਕਿਉਂਕਿ ਉਹ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਇੱਕ ਲੀਡਿੰਗ ਪੋਜੀਸ਼ਨ ਦੇ ਵਿੱਚ ਰਹੇ ਸੀ। ਹਰਜੀਤ ਸਿੰਘ ਸੱਜਣ ਉਹਨਾਂ ਦੇ ਜੋ ਪਿਤਾ ਜੀ ਹੈਗੇ ਆ। ਸੋ ਜਿਹੜਾ ਕੈਪਟਨ ਅਮਰਿੰਦਰ ਸਿੰਘ ਆ, ਉਹਨਾਂ ਨੇ ਇੱਕ ਡੋਜ਼ੀਅਰ ਜਿਹੜਾ ਆ ਉਹ ਦਿੱਤਾ ਸੀ ਇਹਨਾਂ ਨੂੰ ਦੋਨਾਂ ਨੂੰ ਹੀ ਵੀ ਆਹ ਜਿਹੜੇ ਬੰਦੇ ਹੈਗੇ ਆ ਇਹਨਾਂ ਨੂੰ ਸਾਡੇ ਮੁਲਕ ਦੇ ਵਿੱਚ ਭੇਜਿਆ ਜਾਵੇ, ਇਹਨਾਂ ਨੂੰ ਐਕਸਟਰਾਡਾਈਟ ਕੀਤਾ ਜਾਵੇ। ਸੋ ਇਹ ਅੱਜ ਜਿਹੜੀ ਰਿਪੋਰਟ ਹੈਗੀ ਆ
ਹੁਣ ਬਹੁਤ ਸਾਰੇ ਪੰਜਾਬੀਆਂ ਨੂੰ ਤਾਂ ਪਤਾ ਸੀ ਵੀ ਇਦਾਂ ਦੀ ਗੱਲਬਾਤ ਉਸ ਟਾਈਮ ਦੇ ਉੱਤੇ ਹੋਈ ਆ। ਕੈਪਟਨ ਅਮਰਿੰਦਰ ਸਿੰਘ ਨੂੰ ਗਾਲਾਂ ਵੀ ਬਹੁਤ ਪਈਆਂ ਸੀਗੀਆਂ ਲੋਕਾਂ ਦੇ ਕੋਲੋਂ, ਭਈ ਉਹਦਾ ਜਿਹੜਾ ਬਿਹੇਵੀਅਰ ਸੀ ਬਹੁਤ ਮਾੜਾ ਸੀਗਾ। ਖਾਸ ਕਰਕੇ ਜਿਹੜੇ ਡਿਫੈਂਸ ਮਿਨਿਸਟਰ ਕੈਨੇਡਾ ਦੇ ਹਰਜੀਤ ਸਿੰਘ ਸੱਜਣ ਆ ਉਹਨਾਂ ਦੇ ਅਗੇਂਸਟ। ਤੇ ਪਰ ਅੱਜ ਜਿਹੜੀ ਰਿਪੋਰਟ ਆ ਗਲੋਬ ਐਂਡ ਮੇਲ ਨੇ ਇਹ ਬਹੁਤ ਡਿਟੇਲ ਦੇ ਵਿੱਚ ਛਾਪੀ ਹੈਗੀ ਆ ਵੀ ਕਿਸ ਤਰ੍ਹਾਂ ਜਿਹੜਾ ਭਾਰਤ ਦੀ ਸਰਕਾਰ ਨੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਦਾ ਜਹਾਜ਼ ਉਨਾ ਚਿਰ ਉੱਤਰ ਨਹੀਂ ਦਿੱਤਾ ਜਿੰਨਾ ਚਿਰ ਉਹ ਉਹਨਾਂ ਦੇ ਆਫਿਸ ਵਾਲੇ ਐਗਰੀ ਨਹੀਂ ਹੋਏ ਹੈਗੇ ਭਈ ਜੀ ਉਹ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਇਸ ਇਸ਼ੂ ਦੇ ਉੱਤੇ ਮਿਲਣਗੇ ਜੀ। ਇਸ ਤੋਂ ਬਿਨਾਂ ਉਹਨਾਂ ਨੇ ਜਾਣਬੁੱਝ ਕੇ ਇੱਕ ਇੰਡੀਆ ਦੀ ਸਰਕਾਰ ਨੇ ਉੱਥੇ ਕੈਨੇਡਾ ਦਾ ਜਿਹੜਾ ਬੰਦਾ ਸੀ ਜਸਪਾਲ ਅਟਪਾਲ ਉਹ ਨਾਲ ਗਿਆ ਸੀ ਕੈਨੇਡੀਅਨ ਪ੍ਰਾਈਮ ਮਿਨਿਸਟਰ ਦੇ ਨਾਲ, ਤੇ ਉਹਨਾਂ ਦੇ ਆਫਿਸ ਨੇ ਉਹਨੂੰ ਇਨਵੈਸਟੀਗੇਟ ਨਹੀਂ ਕੀਤਾ ਸੀ। ਉਹਦੇ ਉੱਤੇ ਚਾਰਜਸ ਲੱਗੇ ਹੋਏ ਸੀ। ਉਹਨੇ ਪਹਿਲਾਂ ਵੀ ਇੱਕ ਇੰਡੀਆ ਦਾ ਪੰਜਾਬ ਦਾ ਕੋਈ ਮਿਨਿਸਟਰ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਬਾਅਦ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਕਲੀਅਰ ਹੋ ਗਿਆ ਸੀ। ਜੀ, ਇਸ ਟਾਈਮ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ, ਜਿਹੜੀ ਆਪਾਂ ਦੇਖ ਰਹੇ ਹਾਂ ਪੇਸ਼ੀ ਦੇ ਵਿੱਚ ਕਰਨ ਬਰਾੜ ਨੂੰ ਜਿਹੜਾ ਆ ਅਦਾਲਤ ਮੋਰੇ ਵੈਬ ਐਕਸ ਦੇ ਜ਼ਰੀਏ ਜਿਹੜਾ ਉੱਥੇ ਉਹਨਾਂ ਦੀ ਸਰਵਿਸ ਹੈਗੀ ਆ ਆਨਲਾਈਨ, ਉਸ ਨੂੰ ਜਿਹੜਾ ਉਹ ਪੇਸ਼ ਕੀਤਾ ਗਿਆ, ਮੋਹਰੇ ਰੱਖਿਆ ਗਿਆ। ਪਰ ਅਜੇ ਜੱਜ ਆਪਣੀ ਕੁਰਸੀ ਤੇ ਆ ਕੇ ਨਹੀਂ ਬੈਠੇ ਹੈਗੇ। ਇਸ ਟਾਈਮ ਜਿਹੜਾ ਕੋਰਟ ਆ ਉੱਥੇ ਦਾ ਇਨਸਾਈਡ ਜਿਹੜਾ ਕੋਰਟ ਆ ਪੂਰੀ ਤਰ੍ਹਾਂ ਉਹ ਭਰ ਚੁੱਕਾ ਹੈਗਾ ਆ। ਤੇ ਆਪਾਂ ਦੇਖ ਰਹੇ ਹਾਂ ਵੀ ਹੋਰ ਵੀ ਕਈ ਥਾਵਾਂ ਤੋਂ ਜਿਹੜੇ ਲੋਕ ਆ ਉਹ ਜੁੜੇ ਹੋਏ ਆ। ਜੇ ਤੁਸੀਂ ਉੱਥੇ ਦੇਖੋ ਤਾਂ ਬਹੁਤ ਸਾਰੀਆਂ ਨਿਊਜ਼ ਏਜੰਸੀਜ਼ ਵਾਲੇ ਵੀ ਇਸ ਨੂੰ ਜਿਹੜਾ ਉਹ ਵਾਚ ਕਰ ਰਹੇ ਹੈਗੇ। ਆਪਾਂ ਕੋਸ਼ਿਸ਼ ਕਰ ਸਕਦੇ ਕਿਸੇ ਤਰ੍ਹਾਂ ਵੀ ਆਪਾਂ ਇਸ ਲਿੰਕ ਨੂੰ ਵਿੱਚ ਲਾਈਵ ਦਿਖਾ ਸਕੀਏ। ਜੀ ਟਰਾਈ ਕਰਦੇ ਆ ਹਰਜੋਤ ਸਿੰਘ ਜੀ, ਵੀ ਜੇ ਉਹ ਗੱਲ ਬਣਦੀ ਹੋਈ ਤੇ ਆਪਾਂ ਆਡੀਓ ਉਨੀ ਦੇਰ ਤੱਕ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਦੇ ਆ ਵੀ ਉੱਥੇ ਜਿਹੜੀ ਕਾਰਵਾਈ ਦੇ ਦੌਰਾਨ ਕੀ ਇਸ ਟਾਈਮ ਚੱਲ ਰਿਹਾ ਆ। ਤੇ ਆਪਾਂ ਬ੍ਰੇਕ ਲੈ ਲੈਂਦੇ ਆ, ਤਦ ਤੱਕ ਸੈਟਅਪ ਕਰ ਲਓਗੇ। ਹਾਂਜੀ, ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਜਿਹੜੀ ਉਹ ਕਾਰਵਾਈ ਜੋ ਚੱਲ ਰਹੀ ਹੈ ਉੱਥੇ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। Just a little bit closer to the television so that we can hear your responses. Okay, sir. ਸੋ ਉੱਥੇ ਦੇ ਸ਼ੈਰਿਫ ਇਸ ਟਾਈਮ ਕਰਨ ਬਰਾੜ ਨੂੰ ਕਹਿੰਦੇ ਆ ਵੀ ਟੀਵੀ ਦੇ ਲਾਗੇ ਆ ਤਾਂ ਜੋ ਤੇਰੀ ਆਵਾਜ਼ ਜਿਹੜੀ ਉਹ ਚੱਜ ਨਾਲ ਅਸੀਂ ਤੈਨੂੰ ਦੇਖ ਸੁਣ ਸਕੀਏ। ਸੋ ਹਰਜੋਤ ਸਿੰਘ ਜੀ ਨਾਲ ਚੱਲਦੇ ਟਰਾਈ ਕਰਦੇ ਆ ਵੀ ਇਹ ਜਿਹੜੀ ਕਵਰੇਜ ਆ ਉਸ ਨੂੰ ਪੂਰਾ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਲਾਈਵ ਜਿਹੜਾ ਉਹ ਸੁਣਾ ਤਾਂ ਰਹੇ ਆ, ਦਿਖਾਉਣ ਦੀ ਵੀ ਕੋਸ਼ਿਸ਼ ਕਰ ਰਹੇ ਆ। ਜੱਜ ਸਾਹਿਬਾਨ ਜਿਹੜੀ ਆ ਔਰਤ ਜੱਜ ਜਿਹੜੀ ਉਹ ਇਸ ਟਾਈਮ ਪਹੁੰਚ ਚੁੱਕੇ ਆ। Yes, thank you. Your Honor, for the record, it's Kenworthy, first initial L, appearing for the Crown. My last name is spelled Kenworthy. My pronouns are she, her. If I could please call the Karen Brar matter, it is information 256509-1. Yeah, thank you. Good morning, Your Honor. My name is Richard Fowler, and I'm appearing as counsel for Mr. Brar this morning. We have a few preliminary matters that we have to deal with, one of which is language rights. Yeah. After the recent decision from the Supreme Court of Canada, I understand my friend wishes to address that. Yes, go ahead, please. Yes, Your Honor, Mr. Brar did make his first appearance before a judicial justice on Saturday. At that time, Mr. Brar was not advised of his language rights under Section 530 of the Criminal Code. Yeah. So in accordance with Section 530, subsection 3 of the Criminal Code, I am inviting the court to advise Mr. Brar of his right to apply for an order to be tried in an official language of Canada, that is his language. All right, thank you. I can assist and Yes. perhaps shorten this process. I've obviously met with Mr. Brar, and of the two official languages, his choice would be to have a trial in English. His English comprehension is adequate for these proceedings. We're not going to be long today. If at any time I determine
with him that he would. As a result of events, as a result of those events, his listing jurisdiction. He's getting close to There was five well of Mr. Brower. All right. Yes. Thank you. Your Honor, is personally held for Crown. Court is only 561. Thank you. Yes, Your Honor. Good morning. Speak in first, are you and for Mr. Congressman Singh. In accordance with Section 530, subsection 3 of the Criminal Code to advise Mr. Singh of his right to apply for a trial. Those meetings and for the purposes of these early proceedings, I'm content that it's English is sufficient that he can understand what's happening. Now, with respect to the next stage, what do you wish to do? Yes, and we're going to follow along with the date that All right. May 20. May 21st, I asked Mr. Singh appear
remotely, 9:30 a.m. and that I have leave as well to on that date. Yes. Council, Your Honor, similar to Mr. Barr, there is a hearing of that by video. Do you understand, sir? I'm not sure if you can hear me. Sir, can you hear the Yes. For the first official L, bring to the Crown, and would like to call the matter of trouble precinct. It is information 256. And yes, after Sam's first appearance on Saturday, a lawyer is down and facilitated telephone call this morning. Any issues? Certainly, the sheriff can facilitate that or the execution kind of from the Well, I would send it out to the council so that you can have a conversation privately with Mr. Spain. Thank you, Justice.
All right. Turn the video on, honey. Timothy Father? And yes, thank you. ਸੋ ਇੱਕ ਵਾਰੀ ਫੇਰ ਤੁਹਾਨੂੰ ਸਾਰਿਆਂ ਨੂੰ ਅਸੀਂ ਜੀ ਆਇਆਂ ਨੂੰ ਜਿਹੜਾ ਉਹ ਆਖਦੇ ਹਾਂ। ਸੋ ਅੱਜ ਦੀ ਜਿਹੜੀ ਤਰੀਕ ਦੇ ਵਿੱਚ ਤਿੰਨਾਂ ਨੂੰ ਜਿਹੜਾ ਉਹ ਪੇਸ਼ ਕੀਤਾ ਗਿਆ। ਸਦੀ ਦੀ ਇਹ ਜਿਹੜੀ ਅਦਾਲਤ ਸੀਗੀ ਉੱਥੇ ਉਸ ਦੇ ਵਿੱਚ ਤਿੰਨਾਂ ਨੂੰ ਮੈਨੂੰ ਲੱਗਦਾ 21 ਤਰੀਕ ਜਿਹੜੀ ਉਹ ਪਾਈ ਗਈ ਹੈ ਸਵੇਰੇ 9:30 ਵਜੇ ਇਹਨਾਂ ਨੂੰ ਦਿੱਤਾ ਜਾਣਾ ਆ। ਵੀਡੀਓ ਦੇ ਜ਼ਰੀਏ ਇਹਨਾਂ ਨੇ ਜਿਹੜੀ ਆ ਉਹ ਪੇਸ਼ੀ ਆਪਣੀ ਭੁਗਤੀ ਸੀਗੀ। ਜਿਹੜੇ ਵੀ ਸਾਡੇ ਜਿਹੜੇ ਸਰੋਤੇ ਇਸ ਟਾਈਮ ਸੁਣ ਰਹੇ ਆ ਦੇਖ ਰਹੇ ਆ ਉੱਥੋਂ ਜਿਹੜਾ ਤੁਹਾਨੂੰ ਲਾਈਵ ਦਿਖਾਉਣ ਦੀ ਕੋਸ਼ਿਸ਼ ਕੀਤੀ ਆ। ਪਰ ਇੱਕ ਚੀਜ਼ ਜਿਹੜੀ ਉਹ ਦੇਖੀ ਆ, ਸਾਊਂਡ ਥੋੜੀ ਬਹੁਤੀ ਜਿਹੜੀ ਉਹ ਗੁੱਡ ਨਹੀਂ ਸੀਗੀ। ਟਰਾਈ ਜਿਹੜੀ ਉਹ ਨੈਕਸਟ ਟਾਈਮ ਕਰਾਂਗੇ। ਹੁਣ ਕਈ ਵਾਰੀ ਪਿੱਛੋਂ ਹੀ ਉਹਨਾਂ ਦੀਆਂ ਆਵਾਜ਼ਾਂ ਇੱਦਾਂ ਦੀਆਂ ਜਿਹੜੀਆਂ ਉਹ ਆ ਰਹੀਆਂ ਸੀ, ਆਵਾਜ਼ ਜਿਹੜੀ ਉਹ ਗੁੱਡ ਨਹੀਂ ਸੀਗੀ। ਪਰ ਸਾਨੂੰ ਜਿਹੜਾ ਇੱਥੇ ਸੁਣ ਰਿਹਾ ਸੀਗਾ ਤੇ ਇਹ ਜਿਹੜੀ ਚੀਜ਼ ਦੇ ਵਿੱਚ ਆਪਾਂ ਦੇਖੀਏ ਤਾਂ ਉਹਨਾਂ ਨੂੰ ਹੁਣ 21 ਤਰੀਕ ਨੂੰ 21 ਮਈ ਨੂੰ ਜਿਹੜੀ ਉਹ ਦੁਬਾਰਾ ਅਗਲੀ ਪੇਸ਼ੀ ਦੇ ਲਈ ਜਿਹੜਾ ਉਹ ਸੱਦਿਆ ਗਿਆ ਹੈਗਾ ਆ। ਜੀ ਬਿਲਕੁਲ, ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਪਣੇ ਸਿੱਖ ਹੈਗੇ ਆ ਉਹ ਉੱਥੇ ਪਹੁੰਚੇ ਹੋਏ ਸੀ, ਕੋਰਟ ਦੇ ਅੰਦਰ ਵੀ ਤੇ ਕੋਰਟ ਦੇ ਬਾਹਰ ਵੀ। ਕੋਰਟ ਦੇ ਬਾਹਰ ਤਾਂ ਬਹੁਤ ਸਾਰੇ ਜਿਹੜੇ ਸਿੰਘ ਹੈਗੇ ਆ ਉਹ ਖਾਲਿਸਤਾਨ ਦੇ ਝੰਡੇ, ਅਮਰੀਕਾ ਦੇ ਝੰਡੇ ਤੇ ਕੈਨੇਡਾ ਦੇ ਝੰਡੇ ਲੈ ਕੇ ਉੱਥੇ ਖੜੇ ਹੋਏ ਆ। ਕੋਰਟ ਦੇ ਵਿੱਚ ਆਪਾਂ ਦੇਖੇ ਸੀ ਕਾਫੀ ਵੱਡੀ ਗਿਣਤੀ ਦੇ ਵਿੱਚ ਵੀ ਸੀਗੇ ਤੇ ਜਿਹੜੇ ਇਹ ਤਿੰਨਾਂ ਦੇ ਦੋਸ਼ੀ ਹੈਗੇ ਆ ਉਹਨਾਂ ਨੂੰ ਵੀਡੀਓ ਕਾਨਫਰੰਸ ਰਾਹੀਂ ਪੇਸ਼ ਕੀਤਾ ਗਿਆ ਸੀ। ਇੱਕ ਦੀ ਜਿਹੜੀ ਆ ਵਕੀਲ ਵੀ ਆਈ ਸੀ, ਉਹ ਕਹਿੰਦੀ ਵੀ ਮੇਰਾ ਜਿਹੜਾ ਸਾਡਾ ਇਹ ਕਸਟਮਰ ਹੈਗਾ ਜਾਂ ਜਿਹੜਾ ਉਹਦੇ ਨਾਲ ਸਾਡਾ ਕੰਟੈਕਟ ਨਹੀਂ ਹੋ ਸਕਿਆ ਤੇ ਹੁਣ ਜੱਜ ਨੂੰ ਇਹ ਕਿਹਾ ਵੀ ਅਸੀਂ ਜੇ ਉਹਦੇ ਨਾਲ ਫੋਨ ਦੇ ਉੱਤੇ ਜਾਂ ਕਿਸੇ ਤਰ੍ਹਾਂ ਜਿਹੜਾ ਕੰਟੈਕਟ ਆ ਉਹ ਕਰ ਸਕਦੇ ਹੋਈਏ। ਸਭ ਤੋਂ ਪਹਿਲਾਂ ਜਿਸ ਨੂੰ ਲਿਆਂਦਾ ਗਿਆ ਸੀ ਉਹਨੇ ਇਹ ਕਿਹਾ ਵੀ ਮੈਂ ਇੰਗਲਿਸ਼ ਦੇ ਵਿੱਚ ਮੇਰਾ ਟਰਾਇਲ ਹੋਣਾ ਚਾਹੀਦਾ ਹੈ ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਉਹਦੇ ਵਿੱਚ। ਔਰ ਇੱਕ ਚੀਜ਼ ਇਹ ਵੀ ਦੇਖੀ ਵੀ ਟਰਾਇਲ ਉਹਨਾਂ ਨੇ ਇੰਗਲਿਸ਼ 'ਚ ਮੰਗੇ ਆ, ਪਰ ਨਾਲ ਟਰਾਂਸਲੇਟਰ ਉੱਥੇ ਸੀਗੇ, ਪੰਜਾਬੀ 'ਚ ਉਹਨੂੰ ਦੱਸ ਰਹੇ ਸੀਗੇ ਵੀ ਤੁਸੀਂ ਕੀ ਕਰਨਾ ਹੈ। ਉਹਨੂੰ ਪੁੱਛ ਰਹੇ ਸੀਗੇ ਵੀ ਠੀਕ ਆ ਟਰਾਇਲ ਤਾਂ ਇੰਗਲਿਸ਼ 'ਚ ਆ। ਤੇ ਜਿਹੜੀ ਅਦਾਲਤ ਦੇ ਵਿੱਚ ਜੱਜ ਸਾਹਿਬਾਨ ਸੀਗੇ ਉਹਨਾਂ ਨੇ ਕਿਹਾ ਵੀ ਅਬੰਡੈਂਸ ਆਫ ਕੌਸ਼ਨ ਦੇ ਤੌਰ ਦੇ ਉੱਤੇ ਅਸੀਂ ਫਿਰ ਵੀ ਇੱਕ ਪੰਜਾਬੀ ਇੰਟਰਪ੍ਰੇਟਰ ਆ ਉਸ ਦਿਨ ਸੱਦਿਆ ਆ। ਸੋ 21 ਤਰੀਕ ਨੂੰ ਰੂਮ ਨੰਬਰ 108 ਦੇ ਵਿੱਚ ਉੱਥੇ ਸਵੇਰੇ 9:30 ਵਜੇ ਜਿਹੜੀ ਦੁਬਾਰਾ ਤਰੀਕ ਆ ਉਹ ਇਹਨਾਂ ਦੀ ਤਿੰਨਾਂ ਦੀ ਜਿਹੜੀ ਉਹ ਪਈ ਆ। ਵੀਡੀਓ ਦੇ ਜ਼ਰੀਏ ਸ਼ੀਸ਼ੇ ਦੇ ਮੋਹਰੇ ਸੀਗੇ, ਕੈਮਰਾ ਸ਼ੀਸ਼ੇ ਦੇ ਉਰਲੇ ਪਾਸੇ ਸੀ। ਇਹ ਜਿਹੜੇ ਉਹਦੇ ਵਿੱਚ ਬੈਠੇ ਹੋਏ ਸੀ, ਔਰੰਜ ਜੰਪ ਸੂਟ ਪਹਿਨੇ ਕਰਨਪ੍ਰੀਤ, ਕਮਲ ਪ੍ਰੀਤ ਤੇ ਕਰਨ ਬਰਾੜ, ਇਹ ਤਿੰਨਾਂ ਨੇ ਜਿਹੜੀ ਆ ਉਹ ਪੇਸ਼ੀ ਅੱਜ ਦੀ ਭੁਗਤੀ ਆ। ਕੁਛ ਹੀ ਮਿੰਟਾਂ ਦੇ ਵਿੱਚ ਹੋਇਆ। ਬੇਸਿਕਲੀ ਅੱਜ ਮੋਹਰੇ ਲਿਆ ਕੇ ਉਹਨਾਂ ਨੇ ਹਾਂ ਜੀ ਆ ਗਏ ਆ ਤੇ ਅਗਲੀ ਤਰੀਕ ਜਿਹੜੀ ਉਹ ਪਾ ਦਿੱਤੀ ਆ। ਫਸਟ ਡਿਗਰੀ ਮਰਡਰ ਚਾਰਜਿਸ ਤੇ ਕਨਸਪੀਰੇਸੀ ਟੂ ਕਮਿਟ ਮਰਡਰ ਦੇ ਜਿਹੜੇ ਚਾਰਜਿਸ ਆ, ਦੋ ਚਾਰਜਿਸ ਕੱਲੇ ਦੇ ਉੱਤੇ ਜਿਹੜੇ ਉਹ ਲੱਗੇ ਹੈਗੇ ਆ। ਤੇ ਇਹ ਕੈਨੇਡਾ ਤੋਂ ਬ੍ਰਿਟਿਸ਼ ਕੋਲੰਬੀਆ ਤੋਂ ਇਹ ਜਿਹੜੀ ਡਾਇਰੈਕਟ ਰਿਪੋਰਟ ਆ ਉਹ ਤੁਹਾਡੇ ਲਈ ਜਿਹੜੀ ਕਵਰੇਜ ਆ ਉਹ ਅਸੀਂ ਜਿਹੜੀ ਉਹ ਪੇਸ਼ ਕਰ ਰਹੇ ਸੀਗੇ। ਉਹਨਾਂ ਦੀ ਜਿਹੜੀ ਆਨਲਾਈਨ ਜਿਹੜੀ ਸਟਰੀਮ ਸੀਗੀ ਉੱਥੋਂ ਜਿਹੜੀ ਇਨਫੋਰਮੇਸ਼ਨ ਤੁਹਾਡੇ ਨਾਲ ਜਿਹੜੀ ਉਹ ਸ਼ੇਅਰ ਕੀਤੀ ਆ ਉਸ ਨੂੰ ਤੁਹਾਨੂੰ ਦਿਖਾਉਣ ਸੁਣਾਉਣ ਦੀ ਕੋਸ਼ਿਸ਼ ਕੀਤੀ ਆ। ਨੋ ਡਾਊਟ ਪਹਿਲੀ ਵਾਰੀ ਇਦਾਂ ਹੋ ਰਿਹਾ ਸੀ, ਸੋ ਥੋੜਾ ਬਹੁਤਾ ਆਵਾਜ਼ ਦੇ ਵਿੱਚ ਦਿੱਕਤ ਜਿਹੜੀ ਉਹ ਰਹੀ ਆ। ਹੋਪਫੁਲੀ ਅਗਲੀ ਵਾਰ ਇਦਾਂ ਦੀ ਜਿਹੜੀ ਉਹ ਦਿੱਕਤ ਨਾ ਜਿਹੜੀ ਉਹ ਆਵੇ। ਪਰ ਮੁੱਖ ਦੀ ਗੱਲ ਇਹ ਆ 21 ਤਰੀਕ ਨੂੰ ਦੁਬਾਰੇ ਅਗਲੀ ਤਰੀਕ ਇਹਨਾਂ ਦੀ ਜਿਹੜੀ ਉਹ ਪਈ ਆ ਸਵੇਰੇ 9:30 ਵਜੇ। ਸੋ ਅਗਲੇ ਜਿਹੜੇ ਹੁਣ 2 ਹਫ਼ਤਿਆਂ ਬਾਅਦ, ਪੂਰੇ 2 ਹਫ਼ਤਿਆਂ ਬਾਅਦ 15 ਦਿਨਾਂ ਬਾਅਦ ਅਗਲੇ ਤੋਂ ਅਗਲੇ ਜਿਹੜੇ ਮੰਗਲਵਾਰ ਆ ਫਿਰ ਇਸੇ ਟਾਈਮ ਦੇ ਉੱਤੇ ਇਹਨਾਂ ਦੀ ਜਿਹੜੀ ਆ ਉਹ ਪੇਸ਼ੀ ਹੋਵੇਗੀ ਤੇ ਇੰਗਲਿਸ਼ ਦੇ ਵਿੱਚ ਜਿਹੜਾ ਟਰਾਇਲ ਕਰਨ ਦੇ ਲਈ ਇਹਨਾਂ ਨੇ ਹਾਮੀ ਭਰੀ ਹੈਗੀ ਆ।
ਜੀ, ਇੱਕ ਦੋ ਖਬਰਾਂ ਆਪਾਂ ਹੋਰ ਸਾਂਝੀਆਂ ਕਰਦੇ ਹਾਂ ਤੇ ਉਹ ਤੋਂ ਬਾਅਦ ਫਿਰ ਜੋ ਸਮਾਪਤੀ ਆ। ਆਪਾਂ ਛੁੱਟੀ ਲਵਾਂਗੇ। ਅਗਲੀ ਖਬਰ ਵੱਲ ਚਲੀਏ ਤੇ ਯੂਐਸ ਦੇ ਜਿਹੜੇ ਸੈਨੇਟਰ ਬਰਨੀ ਸੈਂਡਰਸ ਆ, ਉਹਨਾਂ ਨੇ ਕਿਹਾ ਵੀ ਮੈਂ ਇੱਕ ਵਾਰੀ ਫਿਰ ਜਿਹੜੀ ਅਗਲੀ ਸੈਨੇਟ ਦੀ ਇਲੈਕਸ਼ਨ ਆ ਉਹ ਲੜਨ ਜਾ ਰਿਹਾ ਹੈਗਾ। ਸਰੋਤਿਆਂ ਨੂੰ ਪਤਾ ਹੀ ਆ ਵੀ ਜਿਹੜੇ ਬਰਨੀ ਸੈਂਡਰਸ ਆ ਉਹ ਖੁਦ ਜੀਊ ਹੈਗੇ ਆ, ਪਰ ਇਜ਼ਰਾਈਲ ਦਾ ਜਿਹੜਾ ਗਾਜ਼ਾ ਦੇ ਵਿੱਚ ਆਕੂਪੇਸ਼ਨ ਆ ਜਾਂ ਗਾਜ਼ਾ ਦੇ ਵਿੱਚ ਇਜ਼ਰਾਈਲ ਵੱਲੋਂ ਧੱਕਾ ਕੀਤਾ ਜਾਂਦਾ ਹੈ, ਉਹਦੇ ਅਗੇਂਸਟ ਉਹ ਹਮੇਸ਼ਾ ਬੋਲਦੇ ਰਹਿੰਦੇ ਆ। ਯੂਐਸ ਦੇ ਸੈਨੇਟਰ ਬਰਨੀ ਸੈਂਡਰਸ ਪ੍ਰੋਗਰੈਸਿਵ ਆ, ਬੜੇ ਪਪੂਲਰ ਆ, ਜਿਹੜੇ ਯੰਗ ਸਟੂਡੈਂਟਸ ਆ ਜਾਂ ਯੰਗ ਲੋਕ ਆ ਉਹਨਾਂ ਦੇ ਵਿੱਚ 82 ਸਾਲਾਂ ਦੇ ਲੈਫਟ ਲਿਸਟ ਆ, ਜੇ ਥੋੜੇ ਵਿਚਾਰਾਂ ਦੇ ਜੇ ਦੇਖਿਆ ਜਾਵੇ ਉਹਨਾਂ ਦੇ, ਥੋੜੇ ਨਹੀਂ ਪੂਰੇ ਹੀ ਆ। ਤੇ ਹਾਂਜੀ 2 ਟਾਈਮ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਰਹੇ ਆ ਉਹ ਵਰਮਾਉਂਟ ਤੋਂ, ਤੇ ਰਿਊਮਰ ਸੀਗੇ ਵੀ ਉਹ ਰਿਟਾਇਰ ਹੋ ਸਕਦੇ ਹੈਗੇ ਆ। ਉਹਨਾਂ ਨੇ 2016 ਚ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਰਨ ਕੀਤੀ, 2020 ਦੇ ਵਿੱਚ ਵੀ ਰਨ ਕੀਤੀ ਹੈਗੀ ਆ, ਪਰ ਅੱਜ ਉਹਨਾਂ ਨੇ ਅਨਾਉਂਸ ਕੀਤਾ ਆ ਵੀ ਉਹ ਇੱਕ ਵਾਰੀ ਫੇਰ ਜਦੋਂ ਉਹਨਾਂ ਦੀ ਜਿਹੜੀ ਟਰਮ ਖਤਮ ਹੋਣੀ ਹੈਗੀ ਆ, ਉਹ ਸੈਨੇਟ ਦੇ ਲਈ ਜੋ ਵਰਮਾਉਂਟ ਆ ਉੱਥੋਂ ਰਨ ਕਰਨ ਜਾ ਰਹੇ ਹੈਗੇ। ਜੀ ਜੀ ਬਿਲਕੁਲ। ਸੋ ਇਹ ਸਾਰਾ ਕੁਝ ਜਿਹੜਾ ਇਸ ਟਾਈਮ ਚੱਲ ਰਿਹਾ ਆ। ਅਗਲੀ ਗੱਲ ਕਰੀਏ, ਯੂਐਸ ਨੇ ਜਿਹੜੀ 11 ਅਮਰੀਕਨ ਸਿਟੀਜ਼ਨ ਆ ਉਹਨਾਂ ਨੂੰ ਰੈਪਰੀਏਟ ਕਰ ਦਿੱਤਾ ਆ। ਇਹ ਕਹਿੰਦੇ ਅਮਰੀਕਾ ਦੇ ਉਹ ਲੋਕ ਸੀਗੇ ਜਿਨ੍ਹਾਂ ਨੇ ਸੀਰੀਆ ਦੇ ਵਿੱਚ ਜਾ ਕੇ ਆਈਸਿਸ ਦੇ ਵੱਲੋਂ ਜਿਹੜੀ ਉਹ ਲੜਾਈ ਲੜੀ ਸੀਗੀ। ਸੋ ਸਰਕਾਰ ਨੇ ਕਹਿੰਦੇ ਵੀ ਇਹਨਾਂ ਨੂੰ ਬਾਅਦ 'ਚ ਇੱਥੇ ਲਿਆਂਦਾ, ਤੇ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਆ ਉਹ ਫੈਮਿਲੀ 10 ਅਮਰੀਕਨ ਸਿਟੀਜ਼ਨ ਦੀ ਉਹਨਾਂ ਵੱਲੋਂ ਨਹੀਂ ਲੜੇ, ਉੱਥੇ ਫਸੇ ਹੋਏ ਸੀ ਉਸ ਲੜਾਈ ਦੇ ਵਿੱਚ। ਉਹਨਾਂ 10 ਅਮਰੀਕਨ ਸਿਟੀਜ਼ਨਸ ਨੂੰ ਜਿਹੜੇ ਪਿਛਲੇ ਕਈ ਸਾਲਾਂ ਤੋਂ ਡੈਜ਼ਰਟ ਕੈਂਪ ਤੇ ਡਿਟੈਂਸ਼ਨ ਸੈਂਟਰਸ ਸੀਰੀਆ ਦੇ ਵਿੱਚ ਫਸੇ ਸੀਗੇ, ਜਿੱਥੇ ਕੁਰਦਿਸ਼ ਲੈਡ ਜਿਹੜਾ ਉੱਥੇ ਦੇ ਲੜਾਕੂ ਆ, ਉਹ ਜਿਹੜੇ ਮਲੇਸ਼ੀਆ ਵਾਲੇ ਰਨ ਕਰ ਰਹੇ ਸੀ ਡਿਟੈਂਸ਼ਨ ਸੈਂਟਰ, ਉਹਨਾਂ ਨੂੰ ਉੱਥੋਂ ਜਿਹੜਾ ਉਹ ਲਿਆਂਦਾ ਆ। ਰਿਪਰੀਏਸ਼ਨਸ ਉਹੀ ਹੁੰਦੀਆਂ, ਯਾਦ ਹੋਣਾ ਹਰਜੋਤ ਸਿੰਘ, ਜਦੋਂ ਕੋਵਿਡ ਦੇ ਵਿੱਚ ਫਲਾਈਟਾਂ ਬੰਦ ਹੋ ਗਈਆਂ ਸੀ, ਸਰਕਾਰ ਨੇ ਸਪੈਸ਼ਲ ਫਲਾਈਟਾਂ ਚਲਾ ਕੇ ਅਮਰੀਕੀ ਨਾਗਰਿਕਾਂ ਨੂੰ ਉੱਥੋਂ ਵੱਖ-ਵੱਖ ਮੁਲਕਾਂ ਤੋਂ ਜਿਹੜਾ ਇੱਥੇ ਲਿਆਂਦਾ ਸੀਗਾ। ਤੇ ਹੁਣ ਇਸੇ ਤਰੀਕੇ ਦੇ ਨਾਲ ਜਿਹੜੇ 10-11 ਅਮਰੀਕਨ ਸਿਟੀਜ਼ਨਸ ਆ ਜਿਹੜੇ ਆਈਸਿਸ ਵਾਰ ਦੇ ਕੈਂਪਸ ਦੇ ਵਿੱਚ ਫਸੇ ਹੋਏ ਸੀਗੇ, ਉਹ ਅਮਰੀਕਨ ਸਿਟੀਜ਼ਨ ਨੂੰ ਵਾਪਸ ਜਿਹੜਾ ਉਹ ਲਿਆਂਦਾ ਹੈਗਾ। 10 ਉਹਨਾਂ ਵਿੱਚ ਸਿਟੀਜ਼ਨ ਸੀ ਤੇ ਇੱਕ 9 ਸਾਲਾਂ ਦਾ ਜਿਹੜਾ ਆ ਨਾਨ ਸਿਟੀਜ਼ਨ ਜਿਹੜਾ ਸੀਗਾ ਬ੍ਰਦਰ, ਉਹ ਵੀ ਜਿਹੜਾ ਉੱਥੇ ਉਹਨਾਂ ਨੇ ਲੈ ਕੇ ਆਂਦਾ ਆ। ਸੋ ਗਵਰਨਮੈਂਟ ਨੇ ਅੱਜ ਅਨਾਉਂਸ ਕੀਤਾ ਸੀਗਾ ਸਟੇਟਮੈਂਟ ਆਈਸੀ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਦੇ ਦੁਆਰਾ, ਕਹਿੰਦੇ ਵੀ ਇਹ ਬਹੁਤ ਕੰਪਲੈਕਸ ਕੰਮ ਰਿਹਾ ਆ, ਬੜਾ ਗੁੰਝਲਦਾਰ ਮਸਲਾ ਜਿਹੜਾ ਰਿਹਾ ਆ, ਇਹਨਾਂ ਨੂੰ ਇੱਥੇ ਜਿਹੜਾ ਉਹ ਲੈ ਕੇ ਆਉਣਾ। 5 ਇਹਨਾਂ 11 ਜਾਣਿਆਂ ਚੋਂ ਮਾਈਨਰ ਸੀਗੇ ਤੇ ਇੱਕ 9 ਸਾਲਾਂ ਦਾ ਨਾਨ ਯੂਐਸ ਸਿਟੀਜ਼ਨ, ਜਿਹੜਾ ਯੂਐਸ ਸਿਟੀਜ਼ਨ ਦਾ ਸਿਬਲਿੰਗ ਹੋਣ ਕਰਕੇ, ਮਾਈਨਰ ਹੋਣ ਕਰਕੇ ਉਹਨੂੰ ਵੀ ਉੱਥੋਂ ਜਿਹੜਾ ਉਹ ਛਡਾ ਕੇ ਲਿਆਂਦਾ ਗਿਆ ਹੈਗਾ ਆ। ਸੋ ਇਹ ਜਿਹੜੀ ਚੀਜ਼ ਵਾਪਰੀ ਆ, 6 ਤੋਂ 25 ਸਾਲ ਦੇ ਦਰਮਿਆਨ ਦੇ ਜਿਹੜੇ ਇਹ ਲੋਕ ਆ ਉਹਨਾਂ ਨੂੰ ਹੁਣ ਵਾਪਸ ਲਿਆਂਦਾ ਗਿਆ ਹੈਗਾ। ਤੇ ਜਾਂਦੇ ਜਾਂਦੇ ਕੈਲੀਫੋਰਨੀਆ ਦੇ ਨਾਲ ਰਿਲੇਟਡ ਖਬਰ ਸਾਂਝੀ ਕਰਦੇ ਜਾਈਏ। ਕੈਲੀਫੋਰਨੀਆ ਦੇ ਵਿੱਚ ਜਿਹੜਾ ਸੈਕੰਡ ਲਾਰਜੈਸਟ ਰਿਜ਼ਰਵਾਇਰ ਆ ਉਹ 100% ਕਪੈਸਿਟੀ ਦੇ ਉੱਤੇ ਪਹੁੰਚ ਗਿਆ ਹੈਗਾ। ਲੇਕ ਔਰੋਵਿਲ ਜੋ ਵਿਊਟ ਕਾਉਂਟੀ ਦੇ ਵਿੱਚ ਹੈਗਾ ਆ, ਵਾਟਰ ਰਿਸੋਰਸ ਬੋਰਡ ਨੇ ਅੱਜ ਅਨਾਉਂਸ ਕੀਤਾ ਹੈ ਵੀ ਉਹ ਦੂਸਰੇ ਸਾਲ ਲਗਾਤਾਰ ਫੁੱਲ ਜਿਹੜੀ 100% ਕਪੈਸਿਟੀ ਤੇ ਪਹੁੰਚ ਗਿਆ। ਸੋ ਰਾਈਟ ਨਾਓ 3.5 ਮਿਲੀਅਨ ਏਕੜ ਫੀਟ ਆਫ ਵਾਟਰ ਆ, ਉਹਦੇ ਵਿੱਚ 1 ਏਕੜ ਫੁੱਟ ਦਾ ਵਾਟਰ ਜਿਹੜਾ ਆ ਉਹ 1 ਫੁੱਟ ਆਫ ਲਿਕਵਿਡ ਯੂਜ਼ਲੀ 3,26,000 ਗੈਲਨ ਹੁੰਦਾ। ਤੇ ਜੇ ਕਹਿੰਦੇ 4 ਜਣਿਆਂ ਦਾ ਇੱਕ ਪਰਿਵਾਰ ਦੇਖਿਆ ਜਾਵੇ ਤਾਂ ਉਹ 400 ਗੈਲਨ ਹਰ ਰੋਜ਼ ਪਾਣੀ ਯੂਜ਼ ਕਰਦਾ ਹੈਗਾ। ਸੋ ਇਹ ਕੈਲੀਫੋਰਨੀਆ ਦੇ ਲਈ ਵਧੀਆ ਖਬਰ ਹੈਗੀ ਆ। ਜੋ ਕੈਲੀਫੋਰਨੀਆ ਦੇ ਰਿਜ਼ਰਵਾਇਰਸ ਆ ਉਹ ਕਪੈਸਿਟੀ ਤੇ ਪੂਰੇ ਭਰਦੇ ਜਾ ਰਹੇ ਆ। ਸਦਰਨ ਕੈਲੀਫੋਰਨੀਆ ਦਾ ਜਿਹੜਾ ਲੇਕ ਕੈਸੀਟਸ ਹੈਗਾ, ਉਹ ਪਹਿਲੀ ਵਾਰੀ 1998 ਤੋਂ ਬਾਅਦ ਜਿਹੜਾ ਭਰਨ ਜਾ ਰਿਹਾ ਹੈਗਾ। ਸ਼ਾਸਤਾ ਲੇਕ ਲਾਰਜੈਸਟ ਰਿਜ਼ਰਵਾਇਰ ਹੈ ਕੈਲੀਫੋਰਨੀਆ ਚੋਂ, 97% ਕਪੈਸਿਟੀ ਤੇ ਆ। ਸੋ ਯੂਐਸ ਬਿਊਰੋ ਆਫ ਰੈਕਲਾਮੇਸ਼ਨ ਦੇ ਸਪੋਕਸਪਰਸਨ ਮਾਈਕ ਵੋਰਿਕ ਜੋ ਆ, ਉਹਨਾਂ ਨੇ ਇਹ ਕਿਹਾ ਆ ਵੀ ਹੁਣ ਸਾਡੇ ਲਈ ਗੁੱਡ ਆ, ਆਪਾਂ ਪਾਣੀ ਨੂੰ ਜਿਹੜਾ ਯੂਜ਼ ਕਰ ਸਕਦੇ ਹੈਗੇ ਆ। ਪਰ ਸਟਿਲ ਹਜੇ ਕੈਲੀਫੋਰਨੀਆ ਦੇ ਵਿੱਚ ਬਹੁਤ ਜਗ੍ਹਾ ਜਿਹੜਾ ਪਾਣੀ ਦੀ ਘਾਟ ਆ, ਪਰ ਜਿਹੜੇ ਰਿਜ਼ਰਵਾਇਰਸ ਆ ਉਹ ਸਾਰੇ ਭਰ ਰਹੇ ਆ।
ਜੀ ਬਿਲਕੁਲ 2017 ਦੇ ਵਿੱਚ ਇਹੀ ਲੇਕ ਔਰੋਵਿਲ ਸੀਗੇ ਜਿਹੜਾ ਡੈਮ ਟੁੱਟਣ ਦਾ ਉਦੋਂ ਖਤਰਾ ਜਿਹੜਾ ਉਹ ਬਣਿਆ ਸੀ। ਲੱਖਾਂ ਹੀ ਲੋਕ ਜਿਹੜੇ ਇਹਦੇ ਡਾਊਨਸਟ੍ਰੀਮ ਦੇ ਵਿੱਚ ਰਹਿੰਦੇ ਸੀ ਫੈਦਰ ਰਿਵਰ ਦੇ ਇਰਦ ਗਿਰਦ, ਉਹਨਾਂ ਨੂੰ ਜਿਹੜਾ ਉਦੋਂ ਇਵੈਕੂਏਟ ਵੀ ਜਿਹੜਾ ਉਹ ਕਰਨਾ ਪਿਆ ਸੀਗਾ। ਜਿਹੜਾ ਓਵਰਫਲੋ ਵਾਲਾ ਸੀਗਾ ਉਹ ਪੂਰੀ ਤਰ੍ਹਾਂ ਟੁੱਟ ਗਿਆ ਸੀ ਉਦੋਂ, ਸਪਿਲਵੇ, ਐਮਰਜੈਂਸੀ ਸਪਿਲਵੇ, ਤੇ ਉਹਦੇ ਕਰਕੇ ਉਦੋਂ ਜਿਹੜਾ ਉਹ ਕਰਨਾ ਪਿਆ ਸੀ। ਹੋਪਫੁਲੀ ਹੁਣ ਜਿਹੜਾ ਉਹ ਮੁਰੰਮਤ ਉਸਦੀ ਪੂਰੀ ਹੋ ਗਈ ਹੋਵੇ ਤੇ ਇਦਾਂ ਦੀ ਜਿਹੜੀ ਮੁਸ਼ਕਲ ਆ ਉਹ ਨਾ ਹੀ ਬਣੇ। ਪਰ ਮੀਂਹ ਜਿਹੜੇ ਸੋਹਣੇ ਪਏ ਆ ਪਿਛਲੇ ਵੀਕਐਂਡ ਦੇ ਉੱਤੇ ਵੀ ਸਭ ਤੋਂ ਸਨੋਈਐਸਟ ਜਿਹੜਾ ਦਿਨ ਉਹ ਰਿਹਾ ਸੀ, ਸਭ ਤੋਂ ਜ਼ਿਆਦਾ ਜਾਣੀ ਕਿ ਬਰਫ਼ ਕੱਲ ਦੇ ਵੀਕਐਂਡ ਦੇ ਵਿੱਚ ਜਿਹੜੀ ਉੱਥੇ ਪਈ ਸੀਗੀ। ਤੇ ਹੁਣ ਆਪਾਂ ਲੈਂਦੇ ਆ ਜੀ ਤੇ ਜਾਂਦੇ ਜਾਂਦੇ ਇੱਕ ਵਾਰੀ ਫਿਰ ਬਿਲਕੁਲ ਰਾਜਕਨਵੀਰ ਸਿੰਘ ਜੀ ਦੱਸ ਜਾਈਏ, ਜਿਹੜੀ ਅੱਜ ਹੀਅਰਿੰਗ ਹੋਈ ਹੈਗੀ ਆ ਬ੍ਰਿਟਿਸ਼ ਕੋਲੰਬੀਆ ਦੀ ਕੋਰਟ ਦੇ ਵਿੱਚ, 3 ਜਿਹੜੇ ਕਥਿਤ ਕਾਤਲ ਹੈਗੇ ਆ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦੇ, ਉਹ ਜਿਹੜੀ ਆਵਾਜ਼ ਦੇ ਵਿੱਚ ਜੇ ਕੋਈ ਪ੍ਰੋਬਲਮ ਆਈ ਜਾਂ ਕਿਉਂਕਿ ਰੇਡੀਓ ਤੇ ਬਿਲਕੁਲ ਕਲੀਅਰ ਸੀ, YouTube ਤੇ ਕਲੀਅਰ ਸੀ, ਉਹ ਦੁਬਾਰਾ ਕੀ ਤੁਸੀਂ YouTube ਸੁਣ ਲਿਓ, ਅਸੀਂ ਉਹਨੂੰ ਕਲੀਅਰ ਕਰਕੇ ਪਾਵਾਂਗੇ। ਤੇ ਦੂਸਰਾ ਜਿਹੜਾ ਅੱਜ FBI ਦੇ ਸੈਕਰਾਮੈਂਟੋ ਆਫਿਸ ਨੇ ਪ੍ਰੈਸ ਰਿਲੀਜ਼ ਜਾਰੀ ਕੀਤੀ ਆ, ਉਹ ਵੀ ਆਪਾਂ ਪੰਜਾਬੀ ਰੇਡੀਓ USA ਦੀ Facebook ਤੇ ਵੀ ਸ਼ੇਅਰ ਕਰ ਦਾਂਗੇ ਤੇ YouTube ਤੇ ਵੀ ਸ਼ੇਅਰ ਕਰ ਦਾਂਗੇ। ਇੱਕ ਵਾਰੀ ਫੇਰ ਉਹਨਾਂ ਦਾ ਨੰਬਰ ਦੱਸਦੀ ਜਾਈਏ, FBI ਦਾ 1800-225-5324 1-800-225-5324। ਜੇ ਕਿਸੇ ਨੂੰ ਥ੍ਰੈਟ ਆਈ ਆ ਪੈਸੇ ਲੈਣ ਦੇ ਲਈ, ਐਕਸਟੋਰਸ਼ਨ ਦੇ ਲਈ, ਜਾਂ ਤੁਹਾਨੂੰ ਪਤਾ ਹੈ ਵੀ ਕੋਈ ਬੰਦੇ ਇਦਾਂ ਦੇ ਕੰਮ ਕਰ ਰਹੇ ਆ, ਤੇ ਉਹ ਇਮੀਡੀਏਟਲੀ FBI ਨੂੰ ਕਾਲ ਕਰੋ। ਜੇ ਤੁਹਾਡੀ ਲਾਈਫ ਨੂੰ ਖਤਰਾ ਆ ਤੇ 911 ਦੇ ਉੱਤੇ ਕਾਲ ਕਰੋ। ਜੀ ਬਿਲਕੁਲ। ਤੇ ਹੁਣ ਲੈਂਦੇ ਆ ਜੀ ਆਪਾਂ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।